अस्सलाम वालेकुम जी की हाल चाल है। उम्मीद है कि तुम सारे खैर खैरियत नाल होगे, सेहत तबीयत ठीक होगी, मिजाज सारे ठीक होंगे। तो अज जी बेबे जी ना सुबह 4 बजे का टाइम है तो 4 बजे जाके बेबे जी ना इधर कपड़े कुपड़े खिलारी जाती, पता नहीं की करी जाती। अज मैं सुनिया कि मैं व्लॉग जरा जी भज नस के शुरू करना। मैं डॉक्टर कह रहा है कि बहुत घट तुरदा, इस वजह तो ज़्यादा तुरया करा ताकि इन्होंने तो जल्दी जल्दी पतला हो सके। तो इतने बहुत ज़्यादा लोकेशन है, एडा वड्डा ग्राउंड है जिन्हें 5 गेड़े ला लेने। तो माई हाजो जी ने इधर बैठी कपड़े धरी जा रही ने। सुबह 7 बजे का टाइम है, तड़के तड़के बाबा जी धुप बाहर फुल कड़ाके वाले निकली पई। ताड़ा भरा हो गया रेडी शैडी, शर्ट तारे भरा ने पा ली वट्टां की भरी हुई बिल्कुल प्योर, क्योंकि तारे भरा का इस्त्री करने दिल नहीं सी। सुबह सुबह काम जरूरी थी जी। अपनी मोटरसाइकिल जी है जी अपनी बुगाटी है, ये बहुत ज़्यादा शोर कर रही है तो बहुत ज़्यादा तंग कर रही है। मैं इस तो बाद कि मैं लेट होवां तो जाके रश पै जाए, टैमो टैमी जाइए तो जाके काम करा लईए है। माँ जी ने सुबह सुबह वेखो जी किवें फ्रूट कट के रखा है, तो मैं फ्रूट तो खाना कोई नहीं, इन्ना कट के रखने का की फायदा। तो तुसीं मैनूं दसो तुसीं सुबह सुबह करदे की पे जे? गला खुला है ते मैं छोटा हक हाँ, यह सूट सवाए नूं जिहड़ा ना 3 महीने हो गए ने, ते 3 महीने पा लिया गर्मियां सारियां, तो हुण अज जिहड़ा इन्दा गला खुला हो गया, तो पहले क्यों नहीं सी? पहले थोड़ा सही सी, पता नहीं आज चीज सुक गई है, पतली हो गई है। नहीं 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 नहीं, गला खुला नहीं, दसना चाह रही है कि मैं डाइट कर ना मैं पतली हो रही हूँ। अजकल ना 3-4 दिन माँ जी जो पुत्र वेखी मैं पूरा पतली नहीं होगी, वेखी मैनू आ भी कपड़े मेरे खुले हो गए, मैनू आ भी कपड़े मेरे खुले हो गए ना। मतलब ना होई ना मैं आख्या, वो कहते ना अपने अपने मुँह मियाँ मिठू, बस अपने मुँह मियाँ मिठू बन के पता नहीं की खुशी लगती। ਇਹਨੂੰ ਰੱਖ ਦੇ ਪਰਾਂ ਤੂੰ ਤੁਝੇ ਨੂੰ ਤੇ ਨਾਸ਼ਤਾ ਕਰ ਲੈ, ਐਵੇਂ ਪਿੱਟ ਪਾਈ ਹੋਈ ਤੇ ਨਾਸ਼ਤਾ ਦਿਓ ਨਾ। ਤੁਹਾਨੂੰ ਪਤਾ ਯਾਰ ਮੈਂ ਬਿਮਾਰ ਆ, ਮੈਂ ਮਰੀਜ਼ ਬੰਦਾ, ਠੀਕ ਹੈ, ਤੇ ਮੈਨੂੰ ਬੈਠੇ ਨੂੰ ਨਾਸ਼ਤਾ ਦੇ। ਮੈਨੂੰ ਤੁਹਾਨੂੰ ਪਤਾ ਹੀ ਆ ਮੈਨੂੰ ਕੀ ਹੋਇਆ ਰਾਤੀ ਟਿਕਟੋਕ ਦੇ ਵਿੱਚ ਡਾਇਰੈਕਟਲੀ ਦੱਸ ਦਿੱਤਾ। ਮੈਂ ਮਿੰਤਾਂ ਕੀਤੀਆਂ, ਮੈਂ ਕਿਹਾ ਇੰਨਾ ਡਾਇਰੈਕਟ ਨਹੀਂ ਬੋਲੀਦਾ ਹੁੰਦਾ। ਤੇ ਮੈਂ ਜਿਹੜਾ ਨਾ ਕੈਮਰਾ ਫਲਿੱਪ ਕਰਕੇ ਬੋਲਦਾ, ਕਹਿੰਦੀ ਇਹਨੂੰ ਟੱਟੀਆਂ ਲੱਗੀਆਂ। ਹੁਣ ਉਹ ਹੋਰ ਕੁਝ ਨਹੀਂ ਪੋਟੀਆਂ ਕਵੋ ਤੇ ਫਲਾਣੇ ਮੋਸ਼ਨ ਕਵੋ ਨਹੀਂ ਤੇ ਯਾਰ ਬੰਦਾ ਗੱਲ ਰਹਿ ਗਈ ਉਹ ਸਿੱਧੀ ਦੱਸ। ਨਹੀਂ ਬੰਦਾ ਕਾਲੂ ਕੋ ਗੋਲ ਮੋਲ ਕਰ ਲੈਂਦਾ ਬੰਦਾ, ਕੋਈ ਲਫ਼ਜ਼ ਹੈ ਚੇਂਜ ਕਰ ਲੈਂਦਾ, ਸਿੱਧਾ ਡਾਇਰੈਕਟ ਹੀ ਨਾ ਬੰਦੂਕ ਚਲਾ ਛੱਡੀ। ਮੇਰੀ ਗੱਲ ਸੁਣੋ, ਸਾਡੇ ਜੰਮਣ ਵਾਲਿਆਂ ਨੂੰ ਨਹੀਂ ਸੀ ਆਉਂਦੀਆਂ ਸਾਨੂੰ ਕਿਉਂ ਨਹੀਂ? ਨਹੀਂ ਬੰਦੇ ਨੂੰ ਕਿਤੇ ਬੰਦੇ ਨੂੰ ਜਗ੍ਹਾ ਵੇਖ ਕੇ ਨਾ ਬੰਦੇ ਨੂੰ ਕੋਈ ਲਫ਼ਜ਼ਾਂ ਦਾ ਨਾ ਉਤਾਰ ਚੜਾਓ ਬਦਲ ਲੈਣਾ ਚਾਹੀਦਾ। ਸਿੱਧਾ ਡਾਇਰੈਕਟ 1 ਵਾਰੀ 2 ਵਾਰੀ 3 ਬੰਬ ਹੀ ਚਲਾ ਛੱਡੇ ਸਾਰੇ ਦੇ ਸਾਰੇ। ਚਲੋ ਉੱਠੋ ਨਾ, ਕੀ ਬਣਾਇਆ ਨਾਸ਼ਤੇ 'ਚ? ਖੇਤ ਚੌਲ ਹੈਗੇ ਨੇ ਲੈ ਜੀ। ਆਪਣਾ ਨਾਸ਼ਤਾ ਤੁਹਾਡੇ ਭਰਾ ਦਾ ਅੱਜ ਦਾ ਇਹੀ ਹੈ, ਕਿਉਂਕਿ ਡਾਈਟਾਂ ਸ਼ੈਟ ਟੁੱਟੀਆਂ, ਕਿਉਂਕਿ ਤੁਹਾਡੇ ਭਰਾ ਦਾ ਪੇਟ ਖਰਾਬ ਸੀ। ਇਸ ਵਜ੍ਹਾ ਤੋਂ ਸਾਦਾ ਉਬਲੇ ਹੋਏ ਚਾਵਲ ਆ ਗਏ ਆਪਣੇ ਕੋਲ, ਜਿਨ੍ਹਾਂ ਵਿੱਚ ਤੁਹਾਡਾ ਭਰਾ ਪਾਏਗਾ ਚਾਹ ਬਣਾਈਏ ਕਿ ਨਹੀਂ? ਲੈ ਦੁੱਧ ਤਾਂ ਕਰ ਕਰਾ, ਦੁੱਧ ਨਹੀਂ, ਮੈਂ ਤਾਂ ਪੀਣੀ ਹੈ ਚਾਹ, ਠੀਕ ਹੈ। ਚਾਹ ਪਾ ਕੇ ਚੌਲ ਖਾਣ ਦਾ ਸਵਾਦ ਹੀ ਵੱਖਰਾ ਹੈ। ਕਿੰਨੇ ਖਾਦੇ ਨੇ ਜ਼ਰਾ ਕਮੈਂਟ ਸੈਕਸ਼ਨ 'ਚ ਦੱਸੋ। ਬਚਪਨ 'ਚ ਤੁਸੀਂ ਖਾਂਦੇ ਹੋਗੇ, ਲੇਕਿਨ ਤੁਹਾਡਾ ਭਰਾ ਹਜੇ ਵੀ ਬਾਬਾ ਜੀ ਖਾਂਦਾ। ਹੁਣ ਤੁਹਾਡਾ ਭਰਾ ਬਣਾ ਲਓ ਜਲਦੀ ਨਾਲ ਚਾਹ, ਕਿਉਂਕਿ ਚਾਹ ਬਣਾ ਕੇ ਤੇ ਉਸ ਤੋਂ ਬਾਅਦ ਚਾਹ ਦੇ ਵਿੱਚ ਚਾਵਲ ਪਾ ਕੇ ਖਾਵਾਂਗੇ। ਇਸ ਤਰ੍ਹਾਂ ਤੇ ਹੁਣ ਮੈਂ ਜਿਹੜਾ ਨਾ ਦੁੱਧ ਮੈਂ ਪੀਣਾ ਕੋਈ ਨਹੀਂ, ਨਾ ਮੇਰਾ ਦੁੱਧ ਪੀਣ ਨੂੰ ਦਿਲ ਤੇ ਨਾ ਮੈਨੂੰ ਚੰਗਾ ਲੱਗਦਾ। ਸਾਡਾ ਲਾ ਕੇ ਘਰ ਦਾ ਦੁੱਧ ਹੁੰਦਾ ਤੇ ਲੇਕਿਨ ਫਿਰ ਵੀ ਆਪਾਂ ਨੂੰ ਪੀਣ ਦਿਲ ਕੋਈ ਨਹੀਂ ਕਰਦਾ। ਜਲਦੀ ਨਾਲ ਕੁਇਕਲੀ ਚਾਹ ਬਣਾਈਏ ਪਹਿਲੇ। Later. ਅੱਲਾਹੁ ਅਕਬਰ। ਗਰਮੀ ਨੇ ਤੇ ਅੱਜ ਇੰਨੀ ਕਿ ਜ਼ਿਆਦਾ ਇੰਤਹਾ ਕੀਤੀ ਪਈ ਨਾ ਕਿ ਛੱਡ ਗੱਲਾਂ ਦਿਓ। ਬੇਬੇ ਜਿਹੜਾ ਨਾ ਇਧਰ ਕੱਦੂ ਕੱਟੀ ਜਾਂਦੀ, ਇੱਕ ਤੇ ਬਾਹਰ ਗਰਮੀ ਨੇ ਮੱਤ ਮਾਰੀ ਪਈ ਤੇ ਘਰੇ ਸਾਡੇ ਕੱਦੂਆਂ ਨੇ ਮੱਤ ਮਾਰੀ ਪਈ। ਬੇਬੇ ਨੇ ਇਧਰ ਕੱਦੂ ਕੱਟ ਕੇ ਬੁਆ ਕੀਤੀ ਪਈ ਹੈ। ਅੱਜ ਕੱਲ ਕੱਦੂ ਟਿੰਡੇ ਹੀ ਹੁੰਦੇ ਆ ਕਿ ਹੁਣ ਤੋਰੀਆਂ ਕੱਦੂ ਟਿੰਡੇ ਹੋਰ ਕੀ ਖਾਣਾ ਵਰਤਾਂ ਖਾਣਾ। ਤੁਹਾਨੂੰ ਪਤਾ ਸਵੇਰ ਦਾ ਮੈਂ ਕੰਮ ਗਿਆ ਬਾਹਰ, ਖਪਿਆ ਆਉਣ ਡਿਆ ਕਰੋ ਹੈ। ਸਵੇਰ 8 ਵਜੇ ਤਾਂ ਮੈਂ ਗਿਆ, ਉਹ ਤੋਂ 12-1 ਵਜੇ ਨਾਲ ਹੋਇਆ ਪਿਆ ਹੈ। ਤੇ ਤੁਸੀਂ ਉਹਨਾਂ ਨੇ ਮੈਨੂੰ ਕੱਦੂਆਂ ਦੀ ਖੁਸ਼ਖਬਰੀ ਦੇਤੀ, ਮੇਰਾ ਫੇਰ ਜੀ ਕਰਨ ਡਿਆ ਕਿਤੇ ਬਾਹਰ ਹੀ ਨਿਕਲ ਜਾਵਾਂ, ਮੈਂ ਬਾਹਰ ਹੀ ਖਾਈ ਆਉਂਦਾ। ਯਾਰ ਕੀ ਹੈ ਸਾਡੇ ਘਰ, ਮੈਨੂੰ ਇੱਕ ਗੱਲ ਦੀ ਮੈਂ ਹੁਣ ਫਿਰ ਜੇ ਮੈਂ ਕਹਿਣਾ ਤੇ ਫਿਰ ਤੁਸੀਂ ਵੀ ਕਹਿੰਦੇ ਜੀ ਘਰ ਆਉਂਦਾ ਤੇ ਮੈਂ ਵੀ ਕਹਿੰਦਾ ਆਉਂਦਾ। ਇੱਕ ਦਿਨ ਸਾਡੇ ਘਰ ਪੱਕਦੇ ਕੱਦੂ, ਅਗਲੇ ਦਿਨ ਪੱਕਦੇ ਟਿੰਡੇ, ਅਗਲੇ ਦਿਨ ਪੱਕਦੇ ਸਾਡੇ ਘਰ ਕੀ ਦਾ ਨਾਮ ਹੈ ਘੀਆ ਕੱਦੂ, ਅਗਲੇ ਦਿਨ ਪੇਠਾ ਕੱਦੂ, ਤੇ ਅਗਲੇ ਦਿਨ ਸਾਡੇ ਘਰ ਵਾਰੀ ਜਾਂਦੀ ਗੋਂਗਲੂਆਂ ਦੀ ਹੈ। ਬੇਮੌਸਮੇ ਖਾਣੇ ਗੋਂਗਲੂ ਵੀ ਬੇਮੌਸਮੇ, ਇਸ ਟਾਈਮ ਟਿੰਡੇ ਵੀ, ਲੇਕਿਨ ਮੌਸਮ ਦੀ ਚੀਜ਼ ਕੋਈ ਵੀ ਨਹੀਂ ਪਕਣੀ ਚਾਹੀਦੀ ਹੈ। ਕਮਲਿਆ ਭਾਪੇ ਕਿਵੇਂ ਲਾ ਲਏ ਮਿਸਤਰੀ ਤੇ ਉਹਨਾਂ ਨੇ ਬੀਜੇ ਸੀ ਆਪਦੇ ਕੱਦੂ। ਉਹਨਾਂ ਸਵੇਰੇ ਕੱਦੂ ਪਕਾ ਲਏ, ਦੂਜੇ ਦਿਨ ਫੇਰ ਕੱਦੂ ਪਕਾ ਲਏ, ਤੇ ਜਦੋਂ 10 ਦਿਨ ਕੱਦੂ ਹੀ, ਕਦੀ ਕੁਛ ਪਾ ਲੈਣਾ, ਕੱਦੂ ਵਿੱਚ ਦਾਲ ਪਾ ਲਈ, ਕਦੀ ਗੋਸ਼ਤ ਪਾ ਲਿਆ। ਉਹ ਕੱਦੂ ਘਰ ਬਣਾ ਲਿਆ ਤੇ ਮਿਸਤਰੀ ਕਮਲਾ ਨਹੀਂ ਹੋਇਆ ਕੱਦੂ ਖਾ ਕੇ ਨੇ। ਸਹੀ ਕੋਠਾ ਛੱਤ ਲਿਆ, ਛੱਤ ਕੇ ਮਿਸਤਰੀ ਚੜ ਗਿਆ, ਪਿੱਛੋਂ ਆ ਗਿਆ ਮੀਂਹ ਆ ਗਿਆ, ਪਰਨਾਲੇ ਚੋਂ ਪਾਣੀ ਨਾ ਨਿਕਲੇ। ਮਿਸਤਰੀ ਨੂੰ ਫੋਨ ਕੀਤਾ, ਮਿਸਤਰੀ ਆ ਪਰਨਾਲੇ ਚੋਂ ਪਾਣੀ ਨਹੀਂ ਆਉਣ ਡਿਆ ਛੱਤ ਦਾ। ਉਹ ਕਹਿੰਦਾ ਯਾਰ ਧਿਆਨ ਨਾਲ ਵੇਖੋ ਕਿਤੇ ਵਿੱਚ ਕੱਦੂ ਫਸਿਆ ਹੋਣਾ। ਤੁਸੀਂ ਵੀ ਉਹੀ ਗੱਲ ਕਰਨ ਦੇ ਜੇ। ਮੈਨੂੰ ਲੱਗਦਾ ਕੱਦੂ ਕਿਤੇ ਨਾ ਆਪਣੇ ਚੁੱਲ੍ਹੇ 'ਚ ਫਸਾਉਣਾ ਪੈਣਾ, ਫਿਰ ਤੁਸੀਂ ਕਹਿਣਾ ਗੈਸ ਨਹੀਂ ਹੁੰਦੀ, ਤੇ ਮੈਂ ਕਹਿਣਾ ਕੱਦੂ ਫਸਿਆ। ਅਜ਼ਾਨ ਹੋਣ ਲੱਗੀ, ਅਜ਼ਾਨ ਹੋਲੇ ਫਿਰ ਅੱਗੇ ਵਲੋਗ ਕੰਟੀਨਿਊ ਕਰਦੇ ਇੱਕ ਦਫਾ। ਲੋ ਜੀ ਬੇਬੇ ਨੇ ਚਾੜ ਦਿੱਤੀ ਇਧਰ ਹਾਂਡੀ ਛਾਂਡੀ। ਬੇਬੇ ਸੇਬ ਕੱਲੀ ਖਾਧੀ ਹੈ ਨਹੀਂ ਸਾਨੂੰ? ਕੁੱਤਾ ਤੇਰੇ ਵਾਸਤੇ ਬਣਾ ਕੇ ਰੱਖੇ ਆ। ਕੀ ਕੁੱਤਾ ਆਖਿਆ ਜੀ ਮੈਨੂੰ? ਕੁੱਤਾ ਕਿਹਾ ਵਾ ਕੁੱਤਾ। ਮੈਂ ਕਿਹਾ ਕਿਤੇ ਕਹਿੰਦੀ ਸੇਬ ਕੁੱਤਾ ਤੇਰੇ ਵਾਸਤੇ, ਕੁੱਤਾ ਤੇਰੇ ਵਾਸਤੇ ਰੱਖਿਆ ਵਾ। ਮੈਂ ਕਿਤੇ ਕਹਿੰਦੀ ਕੁੱਤਾ ਹੈ। ਤੇਰੇ ਕਿੱਤੀ ਰੱਖਦਾ ਵਾ। ਬਿਸਮਿਲ੍ਲਾਹ। ਮੈਨੂੰ ਲੱਗਾ ਜਾ ਕਹਿੰਦੀ ਸੇਬ ਕੁੱਤਾ ਤੇਰਾ। ਸਦਕੇ ਜਾਵਾਂ ਕਾਹਨੂੰ ਕਹਿਣਾ ਮੈਂ।
ਹਾਂ ਕਮਲੀਆਂ ਹੀ ਗੱਲਾਂ ਕਰਦਾ ਰਹਿਣਾ ਹਰ ਵੇਲੇ ਕੋਈ ਸਿਆਣੀ ਗੱਲ ਵੀ ਕਰ ਰਿਹਾ ਸਿਆਣੀ ਦਾ ਜੇ ਮੈਂ ਸੁਣਿਆ ਮੈਂ ਤੇ ਉਹੀ ਕਹਿਣਾ ਨਾ ਸੁਣਿਆ ਤੈਨੂੰ ਹਾਂ ਹਾਂ ਕੀ ਹੈ ਥੋੜਾ ਖਾਇਆ ਕਰ ਹਾਂ 2 ਡੱਕਰੀਆਂ ਚੱਕੀਆਂ ਮੈਂ ਸੇਬ ਦੀਆਂ ਇੰਨੇ ਚੌਲ ਖਾਦੇ ਸਵੇਰ ਤੂੰ ਹੀ ਖਾਣੇ ਸੀ ਕਿਸੇ ਹੋਰ ਤਾਂ ਨਹੀਂ ਸੀ ਖਾਣੇ ਹਾਂ ਹੇਠ ਉੱਤੇ ਸਿੱਟੀ ਆਉਣਾ ਹੇਠ ਉੱਤੇ ਅੱਲਾ ਮਾਫ ਕਰੇ 2 ਟੱਕੇ 3 ਡੱਕਰੀਆਂ ਚੱਕੀਆਂ ਨਿੱਕੀਆਂ ਨਿੱਕੀਆਂ ਵੀਡੀਓ ਦੇ ਵਿੱਚ ਹੀ ਹੇਠ ਉੱਤੇ ਸਿੱਟੀ ਉਹਨਾਂ ਸਾਰੇ ਆਪ ਖਾ ਲੈਣੇ ਉਤੋਂ ਨਾ ਮੇਰਾ ਆ ਮੈਂ ਤਾਂ ਸੁੰਘਿਆ ਵੀ ਨਹੀਂਗਾ ਫਿਰ ਰੋਟੀ ਟਾਈਮ ਤੇ ਪਕਾ ਦਿੰਦਾ ਫਿਰ ਨਾ ਮੈਂ ਖਾਂਦਾ ਮੱਖੀਆਂ ਮੈਂ ਨਹੀਂ ਘਰ ਵੜਨ ਦਿੰਦੀ ਵੀ ਮੱਖੀਆਂ ਨੇ ਕਿਤੇ ਸੁੰਘ ਲਿਆ ਵਾਹ ਮੱਖੀਆਂ ਨੂੰ ਆਪ ਘਾਟਾ ਇਧਰ ਮਗਰਮੱਛ ਬੈਠਾ ਜਿਹੜਾ ਕੋਈ ਜਾਣੀ ਹੱਥ ਲੱਗਣ ਦਿੰਦਾ ਫਿਰ ਮੈਂ ਮਗਰਮੱਛ ਲੱਗਦੀ ਹਾਂ। ਐਡੀ ਸੋਹਣੀ ਸਵੀਟੀ ਦੀ ਤੇਰੀ ਮਾਂ ਵਾ ਮੇਰੇ ਡੱਕਰਾ ਆ ਗਿਆ ਨੰਗ ਲੈਣ ਦਾ ਸਵੀਟੀ ਚੈੱਕ ਕਰੋ ਸਵੀਟੀ ਸੱਚੀ ਦੱਸ ਹੂੰ ਹੈ ਮੈਂ ਤੈਨੂੰ ਦੱਸਾਂ ਹਾਂ ਲੱਡੂ ਵਰਗੀ ਨਹੀਂ ਜਮੇ ਕਾਲੇ ਗੁਲਾਬ ਜਮੇ ਵਰਗੀ ਹੈ ਸਵੀਟੀ ਇਹ ਚੈੱਕ ਤੇ ਕਰੋ ਸਵੀਟੀ ਹੋਣੀ ਤੁਹਾਡੀ ਨੋ ਜਦੋਂ ਹੋਣੀ ਉਹ ਹੋਣੀ ਸਵੀਟੀ ਫਿਰ ਮੈਂ ਤੁਹਾਨੂੰ ਆਉਂਗਾ ਸਵੀਟੀ ਉਹ ਅੱਜ ਕੱਲ ਦੇ ਲੋਕ ਜਿਹੜੇ ਆ ਨਾ ਜਦੋਂ ਜਾਂਦੇ ਨਾ ਨੂੰ ਵੇਖਣ ਹਾਂ। ਕਹਿੰਦੇ ਆ ਏਡੀ ਸੋਹਣੀ ਆ ਮੋਰਾ ਵਾਂਗੂ ਪੈਦਾ ਕਰਦੀ ਆ ਤਾਂ ਤੇ ਆਖਣੇ ਵੀ ਸਵੀਟੀ ਹੋਣੀ ਤੁਹਾਡੀ ਨੋ ਪਰੀਆਂ ਵਰਗੀਆਂ ਦੇ ਹੱਥ ਆ ਅੱਖਾਂ ਕਿਤੇ ਸਰਾਈਆਂ ਜਦੋਂ ਆ ਜਾਂਦੀ ਨਾ ਵਿਆਹ ਕੇ ਹਾਂ ਤੇ ਫੇ ਉਹੀ ਸੱਸ ਕਰਦੀ ਆ ਨਹੀਂ ਇੱਥੇ ਕਿਵੇਂ ਡੈਣ ਤਰ੍ਹਾਂ ਹੱਥ ਮਾਰਨ ਗਈ ਆ ਕਿਦਾਂ ਤੇਰੇ ਮੱਝ ਵਰਗੇ ਡੇਲੇ ਆ ਤੇ ਤੁਸੀਂ ਕਿਤੇ ਮੋਟੀਆਂ ਅੱਖਾਂ ਲੈ ਲਿਆ ਜੀ ਬਾਅਦ ਚ ਨੂੰ ਆਖਿਆ ਤੇਰੇ ਕਿੱਡੇ ਮੱਝ ਵਰਗੇ ਡਲੇ ਤੇ ਮੈਂ ਜਦੋਂ ਆਵਾਜ਼ ਮਾਰਾਂ ਮੈਂ ਕਹਾਂ ਹੇ ਸਵੀਟੀ ਹੋ ਕੇ ਕਹੇ ਆਹੋ ਮੱਝ ਵਾਂਗੂ ਬੋਲੇ ਕਰੇ ਕੋਈ ਪਤਾ ਨਹੀਂ ਅਭੀ ਕੱਲ ਨੂੰ ਜਿਹੜਾ ਨਾ ਆਹੀ ਗੱਲ ਆਪਣੇ ਤੇ ਇੰਪਲੀਮੈਂਟ ਹੋ ਜਾਵੇ ਆਪਾਂ ਲਈ ਮੋਟੇ ਅੱਖਾਂ ਲਈਆਂ ਕਿਸੇ ਦਿਨ ਇਨਸਲਟ ਨਹੀਂ ਕਰ ਰਹੇ ਜਸਟ ਚਿਲ ਕਰ ਰਹੇ ਇੰਜੋਏ ਕਰ ਰਹੇ ਮੈਂ ਗੱਲ ਉਹ ਕਰਨ ਡਈ ਆ ਹਕੀਕਤ ਤੇ ਮਬਨੀ ਸੱਸਾਂ ਕਪੱਤੀਆਂ ਜਿਹਦੇ ਨਾਲ ਬੀਤੀ ਹੁੰਦੀ ਨਾ ਉਹਨੂੰ ਪਤਾ ਹੁੰਦਾ ਵੈਸੇ ਇੱਕ ਹੋਰ ਗੱਲ ਦੱਸਾਂ ਸਾਰੇ ਲੋਕੀ ਕਹਿੰਦੇ ਮਾਈ ਨੇ ਬੜੀ ਕਵੱਤੀ ਸੱਸ ਬਣਨਾ ਅੱਲਾਹ ਤੋਂ ਮਾਫੀ ਮੰਗਦੇ ਆ ਰੱਬ ਬਾਰ ਸ਼ੁਕਰ ਅਲਹਮਦੁਲਿਲਾ ਨਾ ਮੇਰੀ ਮਾਂ ਕਪੱਤੀ ਸੀ ਤੇ ਨਾ ਮੇਰੀ ਸੱਸ ਹਾਂ ਤਾਂ ਵਾਰੀ ਮਾਈ ਕਹਿੰਦੀ ਪੁਸ਼ਪਾ ਸਵੀਟੀ ਹਾਸਾ ਖੇਡਾ ਕਰ ਲੈਨੀ ਆ ਮੈਂ ਤਾਂ ਮੰਨਤਾ ਮੰਗਦੀ ਆ ਨੋ ਆਵੇ ਕੋਈ ਮੈਂ ਉਹਦੇ ਚਾਲ ਆੜ ਕਰਾਂ ਉਹਦੇ ਸਗਨ ਕਰਾਂ ਤੁਸੀਂ ਵੇਖਦੇ ਰਹਿਣਾ ਇੰਨੀਆਂ ਵੀ ਮੰਨਤਾ ਨਾ ਕੋ ਲੋਕਾਂ ਨੇ ਕਹਿੰਦਾ ਪਤਾ ਨਹੀਂ ਉਹਨਾਂ ਨੂੰ ਕੋਈ ਦਿੰਦਾ ਨਹੀਂ ਜਿਹੜਾ ਮੰਨਤਾ ਹੁੰਦੀਆਂ ਵਾ ਸੁਲਝੀ ਹੋਈ ਘਰ ਸੰਭਾਲਣ ਵਾਲੀ ਜੀ ਕਰਨ ਵਾਲੀ ਅੱਜ ਕੱਲ ਭਾਵੇਂ ਜੀ ਕਰਨ ਵਾਲੇ ਜਿਹੜੇ ਨਾ ਹੋਏ ਤੇ ਆ ਜਾਂਦੇ ਤੇ ਜੇ ਉਹਨੇ ਵੀ ਅੱਜ ਖੀਰੇ ਖਾਣ ਤੋਂ ਰੋਕਤਾ ਤੇ ਫੇਰ ਰੋਕਦਾ ਉਹ ਤੁਹਾਡੀ ਦੋ ਜੀਆਂ ਦੀ ਜ਼ਿੰਦਗੀ ਹੈ ਦੋ ਜਿਨ੍ਹਾਂ ਦੀ ਗੋਮ ਚੰਨ ਜਣੇ ਤਿੰਨਾਂ ਦੀ ਹੋਏਗੀ ਹੈ ਉਹ ਤੁਹਾਡੀ ਦੋ ਜੀਆਂ ਦੀ ਜ਼ਿੰਦਗੀ ਹੈ ਮੈਂ ਪਕਾ ਦਿਆ ਕਰੂੰਗਾ ਤੇ ਭਾਵੇਂ ਅੰਦਰ ਬਹਿ ਕੇ ਖਾ ਲੋ ਜੀ ਅੱਜ ਆਪਣੇ ਆ ਗਏ ਨੇ ਕੱਦੂ ਬੋਟੀਆਂ ਸਮੈਲ ਅੱਛੀ ਆ ਖਾ ਲਿਆ ਕਰੋ ਭਾਵੇਂ ਬਾਹਰ ਬਹਿ ਕੇ ਖਾ ਲਿਆ ਕਰੋ ਨਹੀਂ ਤੇ ਸਵੇਰ ਜੇ ਸਵੀਟੀ ਤੁਸੀਂ ਮੋਟੀਆਂ ਖਾ ਲਿਆਉਣੀ ਆ ਮੱਝ ਵਰਗੇ ਡੇਲੇ ਤੇ ਫਿਰ ਤੋਂ ਤਾਂ ਆਪਾਂ ਕੁਰਲੀ ਬਣਾ ਕੇ ਦੇਣੀ ਪੈਗੀ ਬਾਹਰ ਉਹ ਸਾਹਮਣੇ ਪਲਾਟ ਲੈ ਕੇ ਚੱਲ ਖੁੱਲੀਆਂ ਹੀ ਹੁੰਦੀਆਂ ਵਾ ਜਿਹੜੀਆਂ ਡੂੰਘੇ ਥਾਲੀਆਂ ਨਹੀਂ ਐਡੀ ਚਰਾਲਦੀ ਉਹਨੇ ਤੇ ਫਿਰ ਉਹਨੇ ਪਰ ਉਹਨੇ ਪੱਕੀ ਸਬਜ਼ੀ ਖਾਣ ਤਾਂ ਕੱਚੀ ਇੱਕ ਵਾਰੀ ਕਰਨਾ ਔਰ ਕੱਲ ਮੈਂ ਦੇਖਿਆ ਸੀ ਇੱਕ ਡਿਨਰ ਸੈੱਟ ਉਹਦੇ ਨਾਲ ਖੁੱਲੀਆਂ ਹੀ ਸੀ ਦੋ ਬੰਦੇ 35000 ਦਾ ਡਿਨਰ ਸੈੱਟ ਪਸੰਦ ਕੀਤੀ ਖਲੋਤੀ ਆਨਲਾਈਨ ਵੀ ਮੈਨੂੰ ਕਹਿੰਦੀ ਅਸ ਪਿਆਰਾ ਹੈ ਨਾ ਤੇ ਮੈਂ ਵੇਖ ਕੇ ਪਿਆਰਾ ਹੈ ਸੀ ਵਾਕਈ ਪਰ ਮੈਨੂੰ ਉਸ ਟਾਈਮ ਮੈਨੂੰ ਇੰਨਾ ਕੋ ਬਦਸੂਰਤ ਲੱਗਾ ਮੈਂ 35000 ਵੇਖਿਆ ਨਾ ਮੈਂ ਕਿਹਾ ਜਮੀ ਸੋਹਣਾ ਨਹੀਂ ਹੈਗਾ ਮੈਂ ਕਿਹਾ ਡਿਨਰ ਸੈੱਟ 'ਚ ਪਾ ਕੇ ਇੱਥੇ ਮੰਜੀਆਂ ਤੇ ਬਹਿ ਕੇ ਖਾਣਾ ਹੈ ਡਿਨਰ ਸੈੱਟ ਕੋ ਖੁੱਲਾ ਜਾਂ ਕੋਈ 1.5 ਕਨਾਲ ਦਾ ਘਰ ਹੋਵੇ ਹੈ ਤੇ ਵਿੱਚ ਤੁਹਾਡਾ ਡਾਈਨਿੰਗ ਏਰੀਆ ਵੱਖਰਾ ਹੋਵੇ ਹੈ ਡਿਨਰ ਉਹ ਡਾਈਨਿੰਗ ਟੇਬਲ ਲੱਗਿਆ ਹੋਇਆ ਵੱਡਾ ਸਾਰਾ ਹੈ ਉਹਦੇ ਉੱਤੇ ਰੱਖ ਕੇ ਬੰਦਾ ਖਾਵੇ ਵੀ ਉਹ ਤੇ ਸ਼ੌਕ ਦਾ ਕੋਈ ਮੁੱਲ ਆ ਵੈਸੇ ਘਰ ਤੋਂ ਗੱਲ ਯਾਦ ਆਈ ਮੇਰੀ ਗੱਲ ਸੁਣੋ ਆਪਾਂ ਜਾਣਾ ਵਾ ਅੱਜ ਪਲਾਟ ਵੇਖਣ ਉਹ ਪਲਾਟ ਵੇਖਣ ਬਾਅਦ ਚ ਜਾਣਾ ਅੱਜ ਜਿਹੜਾ ਨਾ ਇੱਕ ਬੰਦੇ ਦਾ ਫੋਨ ਆਇਆ ਉਹ ਡੀਲਰ ਦਾ ਫੋਨ ਆਇਆ ਸੀ ਕਹਿੰਦਾ ਇੱਕ ਬੰਦਾ ਜਿਹੜਾ ਨਾ ਉਹਦੇ ਕੋਲ ਪਲਾਟ ਹੈ ਵਾ ਤੇ ਉਹ ਘਰ ਵਿੱਚ ਰੱਖਣ ਨੂੰ ਰੈਡੀ ਆ ਮਤਲਬ ਤੁਸੀਂ ਪਲਾਟ ਚੈੱਕ ਕਰ ਲਿਆ ਜੀ ਤੇ ਅਗਰ ਉਹਨੂੰ ਘਰ ਪਸੰਦ ਆ ਗਿਆ ਤੇ ਕੀ ਕਰੇਗਾ ਉਹ ਬਾਕੀ ਜਿਹੜੇ ਐਕਸਟਰਾ ਪੈਸੇ ਹੋਣਗੇ ਨਾ ਪੈਸੇ ਉਹ ਦੇ ਦੇਗਾ ਨਾਲ ਤੇ ਕੀ ਖਿਆਲ ਹੈ ਨਹੀਂ ਪੁੱਤਰਾ ਆਪਾਂ ਪਲਾਟ ਲੈ ਲੈਨੇ ਆ ਪਲਾਟ ਲੈ ਕੇ ਤੇ ਬਾਅਦ ਵਿੱਚ ਸੋਚਾਂਗੇ ਵੀ ਘਰ ਅਸੀਂ ਵੇਚਣਾ ਕਿ ਨਹੀਂ ਵੇਚਣਾ ਮੇਰੀ ਗੱਲ ਸੁਣੋ ਜੇ ਇਹ ਵੀ ਸੌਦਾ ਚੰਗਾ ਬਣ ਗਿਆ ਤੇ ਆਪਾਂ ਇੰਜ ਕਰ ਲਾਂਗੇ ਮੇਰੀ ਗੱਲ ਸੁਣੋ ਜਿਹੜੇ ਉਹ ਪੈਸੇ ਦੇਗਾ ਉਹਨਾਂ ਦਾ ਪਲਾਟ ਛੱਤ ਲਾਂਗੇ ਪਲਾਟ ਕਿੰਨੇ ਮਰਲਿਆਂ ਦਾ ਵਾ ਪਲਾਟ 7 ਮਰਲਿਆਂ ਦਾ 10 ਮਰਲਿਆਂ ਦਾ ਤਾਂ ਹੋਵੇ ਉਹ ਇੱਕ ਟੀਂਗ 7 ਮਰਲੇ ਥੋੜਾ ਆਪਾਂ ਨੂੰ ਮੇਰੀ ਗੱਲ ਸੱਤਾਂ ਚੋਂ ਤੇ ਫਿਰ ਘਰ ਨਾ ਵੱਧ ਜੂਗਾ ਸੱਤਾਂ 'ਚ ਮੇਰੀ ਗੱਲ ਸੁਣੋ 5 ਮਰਲੇ ਛੱਤ ਲੈਂਦਾ ਬੰਦਾ 2 ਮਰਲਿਆਂ ਦਾ ਬੰਦਾ ਥੋੜਾ ਜਿਹਾ ਓਪਨ ਸਪੇਸ ਰੱਖਦਾ ਜਿੱਥੇ ਬੰਦਾ ਕੋਈ ਮਾੜਾ ਇੱਕ ਮਰਲੇ ਇੱਕ ਦਾ ਲੋਨ ਜਿਹਾ ਬਣਾ ਲੈਂਦਾ ਕੋਈ 3 ਕੁਰਸੀਆਂ ਆ ਜਾਣਗੀਆਂ ਜਿੱਥੇ ਐਡਾ ਕੀ ਖਿਆਲ ਹੈ 7 ਮਰਲੇ ਦਾ ਕਿੱਡਾ ਕੁ ਜੇ ਵੇਖਣਾ ਤਾਂ ਦੱਸ ਦੋ ਮੈਂ ਹਾਂ ਕਰ ਦੇਣਾ ਮੈਂ ਉਹਨੂੰ ਹਾਂ ਨਹੀਂ ਕੀਤੀ ਤੇਰੇ
ਹੁਣ ਹਾਂ ਤੇ ਇਹ 4 ਆ ਤੇ ਇਹਦੇ ਨਾਲ 3 ਮਰਲੇ ਬਾਅਦ ਕਮਰੇ ਜਿੰਨਾ ਨਾਲ ਲਾ ਲਓ ਹੋਰ ਕਮਰੇ ਜਿੰਨਾ ਕਿਉਂ ਇਹ ਟੋਟਲ ਤਾਂ 3 ਮਰਲੇ ਨਾਲ ਇਹਦਾ ਤੀਜਾ ਹਿੱਸਾ ਨਾਲ ਲੱਗਣਾ ਇਹਦੇ ਨਾਲ ਉਹ 4 ਮਰਲੇ ਆ ਕੇ ਤੇ ਇਹ 4 ਮਰਲੇ ਤੇ 3 ਮਰਲੇ ਨਾਲ ਲੱਗਿਆ 7 ਮਰਲੇ ਹੁੰਦਾ ਹੈ। ਕਮਰੇ ਜਿੰਨੀ ਥਾਂ ਲੱਗਣੀ ਅੱਛਾ ਕਮਲਾ 3 ਮਰਲਿਆਂ ਦਾ ਤੇ ਹੋਰ ਅੱਛਾ ਕਮਰਾ 3 ਮਰਲਿਆਂ ਦਾ ਟੋਟਲ 4 ਮਰਲਾ ਕਮਰਾ 3 ਮਰਲਿਆਂ ਦਾ ਤੇ ਆਗਲੀ ਜਿਹੜੀ ਹੈ ਨਾ ਸਿਰਫ ਇਹ ਮਰਲਾ ਥਾਂ ਇੱਕ ਕਮਰੇ ਜਿੰਨਾ ਹੀ ਆਉਣੀ ਆ ਨਾ ਇਦਾਂ ਲਮਾਨ ਲਮਾਨ ਏਡੀ ਹੋਣੀ ਆ ਤੇ ਪਰ ਚਾਰਾਂ ਦਾ ਤੇ ਸੱਤਾਂ ਦਾ ਕੋਈ ਫਰਕ ਨਹੀਂ ਹੈ। ਉਹ ਕਮਰੇ 7 ਮਰਲਿਆਂ 'ਚ ਪੈਣੇ ਆ ਉਹ ਭਾਵੇਂ ਕਿੱਥੇ ਕਿਹੜੀ ਦੁਨੀਆ 'ਚ ਰਹਿਣ ਦੇ ਜੇ ਚਾਰਾਂ ਦੇ ਵਿੱਚ 4 ਪਾਓ ਤੇ 8 ਮਰਲੇ ਡਬਲ ਹੋ ਜਾਂਦਾ ਤੇ 1 ਮਰਲਾ ਹੀ ਘੱਟ ਉਹਨਾਂ ਦੇ ਡਬਲ ਤੋਂ ਸਮਝੋ ਤੁਸੀਂ 7 ਮਰਲੇ ਥਾਂ ਥੋੜੀ ਜਿਹੀ ਨਹੀਂ ਆ ਆਪਣੇ ਸਾਹਮਣੇ ਪਲਾਟ 7 ਮਰਲੇ ਦਾ ਹੈ। ਚਲੋ ਵੇਖ ਲੈਨੇ ਆ ਜਿੱਦਾਂ ਹਿਸਾਬ ਲੱਗ ਗਿਆ ਤਾਂ ਵੇਖਦੇ ਆ ਤੁਸੀਂ ਵੀ ਮੇਰੇ ਭੈਣਾਂ ਭਰਾ ਧੀਆਂ ਪੁੱਤਰ ਮਸ਼ਵਰਾ ਦਿਓ ਕਿ ਘਰ ਲੈ ਲਈਏ ਜਾਂ ਪਲਾਟ ਲੈ ਕੇ ਬਣਾ ਲਈਏ। ਵੈਸੇ ਮੇਰਾ ਇਹ ਐਕਸਪੀਰੀਅੰਸ ਹੈ ਕਿ ਜਿਹੜਾ ਨਾ ਘਰ ਦੇ ਕੇ ਪਲਾਟ ਤੇ ਪੈਸਿਆਂ ਵਾਲਾ ਨਾ ਇਹ ਕੰਮ ਅੱਛਾ ਨਹੀਂ ਰਹਿੰਦਾ। ਬਾਕੀ ਇੱਕ ਦੋ ਦੋਸਤਾਂ ਨੇ ਸੁਜੈਸ਼ਨ ਦਿੱਤੀ ਸੀ ਅਗਰ ਤੁਹਾਡੇ 'ਚ ਵੀ ਕਿਸੇ ਨੇ ਇੰਪਲੀਮੈਂਟ ਕੀਤਾ ਹੋਵੇ ਤਾਂ ਜ਼ਰੂਰ ਦੱਸਿਆ ਜੇ। ਮੈਨੂੰ ਇੱਕ ਡੀਲ ਅੱਗੇ ਵੀ ਆਈ ਸੀ ਲੇਕਿਨ ਉਹ ਮੈਂ ਮਨਾ ਕਰ ਦਿੱਤੀ ਕਿਉਂਕਿ ਉਹ ਪਲਾਟ ਜਿਹੜਾ ਸੀ ਨਾ ਸੁਸਾਇਟੀ ਤੇ ਠੀਕ ਸੀਗੀ ਉਹਦੀ ਲੇਕਿਨ ਇੱਕ ਥੋੜਾ ਜਿਹਾ ਬੈਕ ਤੇ ਚਲਾ ਜਾਂਦਾ ਸੀ ਨਾ ਪਿਛਲੀਆਂ ਗਲੀਆਂ ਦੇ ਵਿੱਚ ਮਤਲਬ ਕੋਈ ਚੌਥੀ ਕੁ ਲਾਈਨ 'ਚ ਚੱਲ ਜਾਂਦਾ ਸੀ। ਮੈਂ ਕਿਹਾ ਇੰਨੀ ਪਿਛੇ ਜਿਹਾ ਪਲਾਟ ਨਹੀਂ ਸਹੀ ਕੋਈ ਫਰੰਟ ਤੇ ਪਲਾਟ ਹੋਵੇ ਚਲੋ ਬੰਦਾ ਕਰਦਾ ਵੀ ਸੌਦਾ ਤੇ ਬਾਕੀ ਉਹ ਕੈਸ਼ ਦੇ ਰਹੇ ਸੀ ਨਾਲ। ਇਹ ਡੀਲ ਕਰਨੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਆਪਣਾ ਇਸ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਹੈ। ਹੁਣ ਮਾਂ ਜੀ ਕਹਿੰਦੇ ਪਏ ਨਹੀਂ ਆਪਾਂ ਕੈਸ਼ ਤੇ ਦੇਣਾ ਕੋਈ 2 ਲੱਖ ਸਸਤਾ ਦੇ ਲਾਂਗੇ ਲੇਕਿਨ ਇਹ ਕਿ ਦੇਣਾ ਕੈਸ਼ ਤੇ ਹੀ ਆ ਘਰ। ਮੈਂ ਇਹ ਸੋਚ ਰਿਹਾ ਕਿ ਚਲੋ ਅਗਰ ਅੱਛਾ ਸੌਦਾ ਬਣ ਜਾਵੇ ਤੇ ਕੀ ਇਹਦੇ 'ਚ ਬੁਰਾਈ ਕੋਈ ਨਹੀਂ ਹੈ। ਜਾਂ ਇਹ ਮਸ਼ਵਰਾ ਵੀ ਦੇਣਾ ਤੇ ਤੁਸੀਂ ਇਹ ਵੀ ਮਸ਼ਵਰਾ ਦੇਣਾ ਹੈ ਕਿ ਅਗਰ ਇਸ ਤਰ੍ਹਾਂ ਨਾ ਕਰੀਏ ਤੇ ਫਿਰ ਬੇਬੇ ਦੀ ਗੱਲ ਵੀ ਠੀਕ ਆ ਕਿ ਆਪਾਂ ਪਲਾਟ ਲੈ ਲੈਂਦੇ ਆ ਠੀਕ ਹੈ ਤੇ ਪਲਾਟ ਲੈ ਕੇ ਤੇ ਇਹਨੂੰ ਸਹਿਜ ਸੁਭਾਅ ਸਕੂਨ ਦੇ ਨਾਲ ਅਗਰ ਇਹਦਾ ਅੱਛਾ ਰੇਟ ਲੱਗ ਗਿਆ ਤੇ ਇਹਨੂੰ ਸੇਲ ਕਰਕੇ ਪਲਾਟ ਛੱਤ ਲਾਂਗੇ ਜਾਂ ਫਿਰ ਇਹ ਆ ਕਿ ਪਲਾਟ ਲੈ ਕੇ ਛੱਡ ਦਿੰਨੇ ਆ। ਪਹਿਲੇ ਗੱਡੀ ਦਾ ਮੂਡ ਹੈ ਸੀ ਲੇਕਿਨ ਗੱਡੀ ਦਾ ਹੁਣ ਜਿਹੜਾ ਨਾ ਮੂਡ ਚੇਂਜ ਕਰਤਾ। ਮੈਂ ਕਿਹਾ ਜੀ ਪਹਿਲੇ ਘਰ ਵੱਡਾ ਕਰੋ ਠੀਕ ਹੈ ਘਰ ਵੱਡਾ ਹੋਏਗਾ ਤੇ ਫਿਰ ਬੰਦਾ ਗੱਡੀ ਵੀ ਲੈ ਲੈਂਦਾ। ਗੱਡੀ ਇੱਥੇ ਬਾਹਰ ਸਾਡੇ ਸਿਕਿਉਰ ਆ ਗਲੀ ਦੇ ਵਿੱਚ ਗਲੀ ਦੇ ਵਿੱਚ ਨਾ ਗੱਡੀ ਦਾ ਕੋਈ ਮਸਲਾ ਨਹੀਂ ਹੈ ਸਾਰੇ ਲੋਕਾਂ ਦੇ ਬਾਹਰ ਖਲੋਂਦੇ ਆ ਲੇਕਿਨ ਇਹ ਆ ਕਿ ਜਦੋਂ ਤੁਸੀਂ ਹੁਣ ਜਿਵੇਂ ਧੁੱਪ ਦੇ ਵਿੱਚ ਗੱਡੀ ਤੋਂ ਸਾਰੀ ਜਦੋਂ ਯੂਜ਼ ਨਹੀਂ ਕਰਨੀ ਸਾਰੀ ਦੁਪਹਿਰ ਦੇ ਬਾਹਰ ਖਰਾਬ ਹੀ ਕਰਨੀ। ਹੁਣ ਇਹ ਗਰਾਜ ਆ ਠੀਕ ਹੈ ਗਰਾਜ 'ਚ ਗੱਡੀ ਖਲੋਂਦੀ ਹੈ ਲੇਕਿਨ ਗੱਡੀ ਦੇ ਨਾਲ ਜਿਹੜਾ ਨਾ 24 ਘੰਟੇ ਸਾਡਾ ਸ਼ਹਿਰ ਛੋਟਾ ਉੱਥੇ ਤੁਸੀਂ ਗੱਡੀ ਹੁਣ ਇਕੱਲੇ ਬੰਦੇ ਨੇ ਜਾਣਾ ਬੰਦਾ 24 ਘੰਟੇ ਗੱਡੀ ਤੇ ਨਹੀਂ ਖਿੱਚੀ ਫਿਰਦਾ ਨਾ ਕਿਉਂਕਿ ਗੱਡੀ ਦਾ ਸਾਰੀ ਗੱਲ ਹੈ ਖਰਚਾ ਬਹੁਤ ਹੈ ਤੇ ਗੱਡੀ ਖੜੀ ਕਰਕੇ ਨਾਲ ਮੋਟਰਸਾਈਕਲ ਜਿਹੜਾ ਨਾ ਉਹ ਖਲੋਂਦਾ ਹੈ ਲੇਕਿਨ ਫਿਰ ਬੰਦਾ ਕੰਫਰਟੇਬਲ ਨਹੀਂ ਰਹਿੰਦਾ ਬਾਰ-ਬਾਰ ਕੱਢਣਾ ਅੰਦਰ ਵਾੜਨਾ ਠੀਕ ਹੈ। ਇਸ ਵਜ੍ਹਾ ਤੋਂ ਫਿਰ ਮੈਂ ਇਹ ਸੋਚ ਰਿਹਾ ਕਿ ਪਹਿਲੇ ਜਿਹੜਾ ਨਾ ਇਹਨਾਂ ਦੂਸਰੇ ਫਜ਼ੂਲ ਪੰਗਿਆਂ ਦੇ ਵਿੱਚੋਂ ਕਿਉਂਕਿ ਜਦੋਂ ਤੁਹਾਡੀ ਜ਼ਰੂਰਤ ਇੱਕ ਪੂਰੀ ਹੋ ਰਹੀ ਜ਼ਰੂਰਤ ਦੀ ਚੀਜ਼ ਦੇ ਨਾਲ ਜਦੋਂ ਕਿਤੇ ਬਾਹਰ ਜਾਣਾ ਆਪਾਂ ਰੈਂਟ ਤੇ ਲੈ ਲਈਦੀ ਤੇ ਹਜੇ ਬਿਹਤਰ ਇਹ ਹੋਵੇ ਕਿ ਪਹਿਲੇ ਘਰ ਨੂੰ ਤੁਸੀਂ ਵੱਡਾ ਕੀਤਾ ਜਾਵੇ। ਤੇ ਤੁਸੀਂ ਮਸ਼ਵਰਾ ਦਿਓ ਭੈਣਾਂ ਭਰਾ ਕੇ ਕੀ ਕਰਨਾ ਚਾਹੀਦਾ। ਉਸ ਤੋਂ ਬਾਅਦ ਬਸ ਇਹੀ ਵੇ ਹੁਣ ਖਾਣਾ ਤਿਆਰ ਹੋ ਜਾਵੇ ਪਹਿਲੇ ਖਾਣਾ ਖਾ ਲਈਏ ਤੇ ਫਿਰ ਮਾਂ ਜੀ ਨਾਲ ਡਿਸਕਸ ਕਰਦਾ ਉਹਨੇ ਚਲੋ ਪਾਰਟੀ ਤੋਂ ਵੀ ਜਿਹੜਾ ਨਾ ਫੋਨ ਕਰਕੇ ਦੱਸਦਾ ਇੱਕ ਦਫਾ ਕਿ ਸ਼ਾਮ ਨੂੰ ਉਹਨਾਂ ਨੇ ਆਉਣਾ ਹੈ ਅੱਜ ਉਹਨਾਂ ਨੂੰ ਕਹਿਣਾ ਇੱਕ ਵਾਰੀ ਤੁਸੀਂ ਆਓ ਘਰ ਵੇਖਣ ਉਹਨਾਂ ਨੂੰ ਪਸੰਦ ਆਉਂਦਾ ਹੈ ਨਹੀਂ ਆਉਂਦਾ ਵੀਡੀਓ 'ਚ ਪਸੰਦ ਆਇਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਲਾਟ ਪੁੱਛਦਾ ਉਹਨਾਂ ਦਾ ਪਲਾਟ ਵੀ ਦੇਖਦੇ ਆ ਤੇ ਕੀ ਬਣਦਾ ਫਿਰ ਅੱਗੇ ਤੁਹਾਨੂੰ ਸਾਰੀਆਂ ਗੱਲਾਂ ਨਾਲ ਤੁਹਾਨੂੰ ਵੀ ਸ਼ੇਅਰ ਕਰਦੇ ਆ। ਲੋ ਜੀ ਗਾਇਸ 4 ਤੋਂ 5 ਘੰਟਿਆਂ ਬਾਅਦ ਜਿਹੜਾ ਨਾ ਹੁਣ ਉਹ ਬੰਦੇ ਆਏ ਆ ਕੇ ਉਹਨਾਂ ਨੂੰ ਘਰ ਸ਼ਹਿਰ ਵਿਖਾਇਆ ਤੇ ਘਰ ਸ਼ਹਿਰ ਵੇਖਣ ਤੋਂ ਬਾਅਦ ਨਾ ਫਿਰ ਕਹਿੰਦੇ ਯਾਰ ਇਹ ਘਰ ਛੋਟਾ ਹੈ ਤੇ ਡੀਲਰ ਨੂੰ ਹਾਲਾਂਕਿ ਪਹਿਲੇ ਦੱਸਿਆ ਹੈ ਕਿ ਸਾਡਾ ਘਰ 4 ਮਰਲੇ ਦਾ ਠੀਕ ਹੈ ਉਹ ਕਹਿੰਦੇ ਇਸ ਤੇ 8 ਮਰਲੇ ਨਾਲ ਇੱਕ ਦੇ ਵਿੱਚੋਂ ਡੀਲਰਾਂ ਦੀ ਸਮਝ ਨਹੀਂ ਆਉਂਦੀ ਕਿ ਡੀਲਰ ਹਜ਼ਰਾਤ ਕੀ ਕਰਦੇ ਪਏ ਨੇ ਹੈ ਉਹਨਾਂ ਨੂੰ ਦੱਸਤਾ ਵੀ ਠੀਕ ਹੈ ਘਰ ਵੱਡਾ ਉਹਨਾਂ ਨੂੰ ਲਿਆ ਕੇ ਵਿਖਾਤਾ ਉਹਨਾਂ ਦਾ ਵੀ ਟਾਈਮ ਜ਼ਾਇਆ ਕੀਤਾ ਸਾਡਾ ਵੀ ਟਾਈਮ ਜ਼ਾਇਆ ਕੀਤਾ ਵੀ ਭਾਈ ਜਾਨ ਅਗਲੇ ਨੂੰ ਵੱਡਾ ਘਰ ਚਾਹੀਦਾ ਤੁਸੀਂ ਉਹਨਾਂ ਨੂੰ ਵੱਡਾ ਵਿਖਾਓ ਜਦੋਂ ਸਾਡਾ ਘਰ ਹੀ ਛੋਟਾ ਤਾਂ ਤੁਸੀਂ ਉਹਨਾਂ ਨੂੰ ਛੋਟਾ ਘਰ ਕਿਉਂ ਵਿਖਾ ਰਹੇ ਜੇ। ਤੇ ਹੁਣ ਇੱਧਰ ਬੇਬੇ ਹੋ ਗਈ ਤਿਆਰ ਚੁੰਨੀ ਸ਼ਾਨੀ ਵਾਲੀ ਵੀਡੀਓ ਵੇਖੀ ਉਹਨਾਂ ਨੂੰ ਐਨਕਾਂ ਲੱਗੀਆਂ ਸੀ ਉਹਨਾਂ ਨੂੰ ਸਹੀ ਤਰ੍ਹਾਂ ਦਿਖੀ ਨਹੀਂ ਤੇ ਹੁਣ ਅਗਲਿਆਂ ਨੂੰ ਕੀ ਪਤਾ ਵੀਡੀਓ ਨਾ ਵੇਖੀ ਹੋਵੇ ਜਾਂ ਇਹਨੇ ਜਿਵੇਂ ਉਂਝ ਹੀ ਛੱਡ ਦਿੱਤੀ ਹੋਵੇ ਉਹਨੇ ਡੀਲਰ ਨੇ ਕੀ ਪਤਾ ਵੀ ਉਹਨਾਂ ਨੂੰ ਆਖ ਦਿੱਤਾ ਵੱਡਾ ਘਰ ਨਹੀਂ ਐਗਜ਼ੈਕਟ ਦੱਸ ਸਕਦੇ ਕੋਈ ਚਾਹੀਦਾ ਗਾਹਕ ਲਾ ਉਹਨੂੰ ਸਿੱਧੀ ਤਰ੍ਹਾਂ ਹੀ ਆਖਿਆ ਤੇ ਹੁਣ ਬੇਬੇ ਜਾ ਰਹੀ ਹੈ ਜੀ ਪਲਾਟ ਵੇਖਣ ਵਾਸਤੇ ਠੀਕ ਹੈ। ਬੇਬੇ ਕਹਿੰਦੀ ਮੈਨੂੰ ਇੱਕ ਦੀ ਪਲਾਟ ਦਾ ਦੌਰਾ ਕਰਾ ਕੇ ਲਿਆ ਠੀਕ ਹੈ। ਇੱਕ ਪਲਾਟ ਦਾ ਪਤਾ ਚੱਲਿਆ ਉਹ ਬਾਜ਼ਾਰ ਦੇ ਮੇਨ ਦੇ ਕਰੀਬ ਹੈ ਹੁਣ ਜਾ ਕੇ ਪਤਾ ਕਰਦੇ ਹਾਂ ਜੀ ਪਲਾਟ ਕਿਵੇਂ ਦਾ ਹੈ ਕਿਹੜੀ ਗਲੀ ਦੇ ਵਿੱਚ ਹੈ ਕਿਸ ਲੋਕੇਸ਼ਨ ਤੇ ਹੈ। ਉੱਠੋ ਹਟ ਸਾਹਿਬ ਉੱਚੋ ਨਹੀਂ ਉੱਠੋ ਹਟ ਸਾਹਿਬ ਟੁਰ ਭੱਜ ਜਾਣਾ ਦਾ ਤੇ ਮੈਂ ਤਾਂ ਹੁਣ ਤੁਰ ਪਿਆ ਤੁਸੀਂ ਉੱਠੋਗੇ ਤੇ ਫੇਰ ਕੀ ਵੇਖਣਾ ਹੁੰਦਾ ਤੇ ਭਾਵੇਂ ਮੇਰਾ ਤੇ ਨਹੀਂ ਜੇ ਕਸੂਰ ਠੀਕ ਹੈ ਸੌ ਕੇ ਆਪ ਅਸਰ ਵੇਲੇ ਸੌ ਜਾਂਦੀ ਡੇਲੀ ਮਾਈ ਅਸਰ ਵੇਲੇ ਡੇਲੀ ਸੌ ਜਾਂਦੀ ਨਾ ਦੁਪਹਿਰੇ ਸੌਣਾ ਨਾ ਸਵੇਰੇ ਸੌਣਾ ਅਸਰ ਟਾਈਮ ਸੌਣਾ ਅਸਰ ਟਾਈਮ ਤੁਹਾਨੂੰ ਪਤਾ ਸੌਣਾ ਕਿੰਨਾ ਜ਼ਿਆਦਾ ਗਲਤ ਹੈ ਇਨਸਾਨੀ ਸਿਹਤ ਵਾਸਤੇ। ਚਲੋ ਨਾ ਕੁਝ ਸ਼ਾਮ ਤੇ ਇਸ਼ਾ ਦੀ ਦਰਮਿਆਨ ਸੌਣਾ ਗਲਤ ਹੈ ਹਾਂ ਤੇ ਅਸਰ ਤੋਂ ਬਾਅਦ ਅਸਰ ਤੋਂ ਮਗਰਬ ਦੇ ਦਰਮਿਆਨ ਸੌਣਾ ਗਲਤ ਆ। ਮਗਰਬ ਤੋਂ ਇਸ਼ਾ ਦਰਮਿਆਨ ਨਹੀਂ ਮਗਰਬ ਤੋਂ ਬਾਅਦ ਤੁਸੀਂ ਸੌ ਸਕਦੇ ਜੇ ਅਸਰ ਤੋਂ ਮਗਰਬ ਦੇ ਦਰਮਿਆਨ ਨਹੀਂ ਸੌਣਾ ਚਾਹੀਦਾ ਇਹ ਸਿਹਤ ਵਾਸਤੇ ਵੀ ਨੁਕਸਾਨਦੇਹ ਆ। ਮਗਰਬ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਸੌਂ ਜਾਓ ਮਗਰਬ ਤੋਂ ਬਾਅਦ ਦਾ ਕੋਈ ਨਹੀਂ ਹੈ। ਅਸਰ ਤੋਂ ਬਾਅਦ ਨਹੀਂ ਸੌਣਾ ਚਾਹੀਦਾ ਤੇ ਇਹ ਤੁਸੀਂ ਅਸਰ ਤੋਂ ਬਾਅਦ ਸੌਂਦੇ ਜਾ ਵੇਖ ਹਜੇ ਅੱਖਾਂ ਚੈੱਕ ਕਰੇ ਇਹ ਆ ਵੇਖ ਕਿਵੇਂ ਭਰੀਆਂ ਪਈਆਂ ਅਜੇ ਵੀ ਨੀਂਦ ਦੇ ਨਾਲ ਜਿਹੜਾ ਨਾ ਐਵੇਂ ਬਰੋੜਾ ਦੇ ਕੇ ਬੈਠੀ। ਚਲੋ ਉੱਠੋ ਗਾ ਆ ਐਡੀ ਤੂੰ ਮਾਡਰਨ ਚਲੋ ਜੀ ਆ ਕਰਦੇ ਹੁਣ ਮੌਸਮ ਸਾਡੇ ਬਦਲ ਆ ਗਏ ਨੇ ਬਾਅਦ ਕੁਝ ਗਵਾਰ ਹੋ ਗਿਆ ਥੋੜਾ ਜਿਹਾ। ਮੈਂ ਕਿਹਾ ਜਦੋਂ ਮੌਸਮ ਠੰਡਾ ਤੇ ਜਾ ਕੇ ਜਿਹੜਾ ਨਾ ਚੱਕਰ ਲਾ 2000 years later
ਸ਼ੁਕਰ ਅਲਹਮਦੁਲਿਲਾ। ਲੋ ਜੀ ਘਰ ਪਹੁੰਚ ਗਿਆ। ਹਾਂਜੀ ਮਾਂ ਜੀ ਪਸੰਦ ਆਇਆ ਫਿਰ ਪਲਾਟ ਹੈ? ਨਾ ਭਾਈ ਕਿਉਂ? ਉਹ ਏਡੇ ਦੂਰ ਤੇ ਲੰਮੈਣ ਜੀ, ਉੱਥੇ ਕੋਈ ਅਸੀਂ ਸਟੋਰ ਬਣਾਉਣਾ ਵਾ। ਲੰਮੈਨ ਜੀ ਕੀ ਹੁਣ ਦੇਖੋ ਆਪੇ ਮਾਂ ਕਹਿੰਦੀ ਹੈ ਕਿ ਜੀ ਪਲਾਟ ਉੱਥੇ ਲੈਣਾ ਹੈ ਜਿੱਥੇ ਜਿਹੜਾ ਨਾ ਸਸਤਾ ਲੱਭੇ ਤੇ ਵੱਡਾ ਪਲਾਟ ਲੱਭੇ, 4 ਪੈਸੇ ਬਚਣ। ਫਿਰ ਪਿੰਡਾਂ ਦੇ ਨੇੜੇ ਤੇ ਜਾਣਾ ਹੈ। ਉਹ ਮੈਂ ਆਖਿਆ ਮੈਂ ਕਿਹਾ ਵੀ ਇਹਦੇ ਨਾਲੋਂ ਛੱਤਾਂ ਨਾਲ ਤੇ ਬਿਹਤਰ ਆ ਗਿਆ ਪਿੰਡਾਂ ਜਾਂ ਉਰਲਾ ਹਾਤਾਂ ਨਾਲ ਉਹਨੂੰ ਢਾਹ ਕੇ ਛੱਤ ਲਈਏ, ਉਹ ਬਿਹਤਰ ਨਹੀਂ ਇਹਦੇ ਨਾਲੋਂ। ਇੱਥੇ ਹੀ ਚੰਗੇ ਆ, ਇੱਥੇ ਕੋਈ ਲੱਭਦਾ ਤਾਂ ਲੱਭ ਲੈਨੇ ਆ। ਹੁਣ ਆਇਆ ਸਵਾਦ? ਠੀਕ ਹੈ ਹੁਣ ਹੋਈ ਕਿ ਨਹੀਂ ਉਹ ਤਾਂ ਕਹਿੰਦੀ ਏ ਸ਼ਹਿਰ ਦੇ ਨੇੜੇ ਲੱਭੇ। ਸ਼ਹਿਰ ਦੇ ਨੇੜੇ ਤੁਹਾਨੂੰ ਪਤਾ 17-18 ਲੱਖ ਰੁਪਈਆ ਮਰਲਾ ਚੱਲਦਾ ਪਿਆ ਇੱਥੇ ਏਰੀਆ ਦੇ ਵਿੱਚ, ਸ਼ਹਿਰ ਦੇ ਨੇੜੇ। ਹੁਣ ਜਦੋਂ ਤੁਸੀਂ ਕਹਿੰਦੇ ਕਿ ਵੱਡਾ ਪਲਾਟ ਲੈਣਾ ਤੇ ਲੈਣਾ ਵੀ ਸਸਤਾ ਤੇ ਫਿਰ ਦੂਰ ਤੇ ਜਾਣਾ ਪੈਣਾ ਹੀ ਪੈਣਾ। ਨਹੀਂ ਉੱਥੇ ਨਹੀਂ, ਆਪਾਂ ਨਹੀਂ ਜਾਂਦੇ ਉੱਥੇ ਜੰਗਲ ਦੇ ਵਿੱਚ, ਨਾ ਉੱਥੇ 10 ਘਰ ਨੇ, ਨਾ ਉੱਥੇ ਜੇ ਕੋਈ ਬਣਿਆ ਨਾ ਬੁਣਿਆ, ਨਾ ਕੋਈ ਲੈਣਾ ਹੁੰਦੇ, ਨਾ ਕੋਈ ਗੈਸ। ਤੇ ਹੁਣ ਗੈਸ ਉਹ ਤੇ ਫਿਰ ਸਾਰੀਆਂ ਚੀਜ਼ਾਂ ਪਈ। ਹੁਣ ਚੀਜ਼ਾਂ ਦੇਖੋ ਨਾ, ਜੇਕਰ ਤੁਸੀਂ ਸਹੂਲਤਾਂ ਵੇਖਣੀਆਂ ਤੇ ਫਿਰ ਸ਼ਹਿਰ ਦੇ ਅੰਦਰ ਹੋਣਾ, ਫਿਰ ਪੈਸੇ ਬਹੁਤੇ ਲੈਣੇ ਪੈਣੇ। ਜੇ ਤੁਸੀਂ ਕਹਿੰਦੇ ਜੀ ਪੈਸੇ ਵੀ ਥੋੜੇ ਲੱਗਣ ਤਾਂ ਵੀ ਖੁੱਲੀ ਲੱਭਣ ਤੇ ਫਿਰ ਦੂਰ ਜਾਣਾ ਪੈਣਾ। ਤਾਂ ਹੁਣ ਮੈਂ ਇੱਕ ਆਪਸ਼ਨ ਦਿੱਤਾ, ਮੈਂ ਕਿਹਾ ਉਹਦੇ ਨਾਲੋਂ ਬਿਹਤਰ ਇਹ ਆ ਕਿ ਆਪਾਂ ਪਿੰਡ ਵਾਲਾ ਜਿਹੜਾ ਨਾ ਉਰਲਾ ਹਾਤਾ ਜਿਹੜਾ ਆਪਣਾ ਉਹ 8 ਮਰਲੇ ਥਾਂ ਵਾ, ਉਹ ਜਿਹੜਾ ਉਹਨਾਂ ਨੂੰ ਢਾਹ ਕੇ ਤੁਹਾਨੂੰ ਨਵੇਂ ਸਿਰੇ ਛੱਤ ਲੈਣੇ ਜਿੰਨੇ ਦਾ ਆਪਾਂ ਪਲਾਟ ਲਾਉਣੇ ਦੀ ਉੱਥੇ ਆਪਾਂ 3 ਮੰਜ਼ਲੀ ਕੋਠੀ ਜਿੰਨੀ ਮਰਜ਼ੀ ਉੱਚੀ ਛੱਤ ਲਈਏ, ਉਹ ਬਹੁਤ ਸੋਹਣਾ ਛੱਤ ਹੈ। ਨਿਕਲ ਕੇ ਸ਼ਹਿਰ ਨੂੰ ਆਉਂਦਾ ਵਾ, ਤੁਸੀਂ ਸ਼ਹਿਰੋਂ ਨਿਕਲ ਕੇ ਤੇ ਪਿੰਡ ਨੂੰ ਜਾਓ। ਸ਼ਹਿਰੋਂ ਨਿਕਲ ਕੇ ਪਿੰਡ ਨੂੰ ਤੁਸੀਂ ਆਪੇ ਕਹਿੰਦੇ ਕਿ ਮੈਂ ਖੁੱਲਾ ਪਲਾਟ ਲਾਂ, ਖੁੱਲਾ ਪਲਾਟ ਫਿਰ ਜਿੱਥੇ ਲੱਭਦਾ ਫਿਰ ਉੱਥੇ ਹੀ ਲੱਭਣਾ ਜਾ ਕੇ। ਉਹ ਵੀ ਪਿੰਡ ਹੀ ਆ, ਉਹ ਪਿੰਡ ਦੇ ਨਾਲ ਪਿੰਡੋਂ ਬਾਹਰ ਵਾਜ ਜੀ ਪਿੰਡ ਦਾ ਰਕਬਾ ਵਾਲ ਦਿੱਤਾ ਉਹਨਾਂ ਨੇ ਤੇ ਸੁਸਾਇਟੀ, ਠੀਕ ਹੈ, ਉਹ ਪਿੰਡ ਹੀ ਆ। ਪਤਾ ਕੀ ਹੈ, ਅੱਲਾਹ ਤਾਲਾ ਕੋਈ ਸਬਬ ਬਣਾਏਗਾ, ਸੋਚ ਸਮਝ ਕੇ ਉਹਨੂੰ ਇੱਕੋ ਵਾਰੀ ਕਿਹੜਾ ਤੱਤੀਆਂ ਖਾਣ ਦੀ ਲੋੜ ਪਈ ਹੈ। ਚਲੋ ਫਿਰ ਠੀਕ ਹੈ, ਤੱਤੀਆਂ ਨਹੀਂ ਖਾਂਦੇ ਤੁਸੀਂ, ਜਿਹੜਾ ਨਾ ਕੋਈ ਰੋਟੀ ਪਾਣੀ ਦਾ ਬੰਦੋਬਸਤ ਕਰੋ ਫਿਰ, ਹੋਰ ਨਹੀਂ ਤੇ ਹੋਰ। ਟਾਈਮ ਵੇਖੋ ਕੀ ਇਜਾਜ਼ਤ ਨੇ, ਫਿਰ ਉਹਦੇ ਕਿੱਥੇ ਜਾ ਕੇ ਘੁੰਮ ਕੇ ਆਏ ਜੀ। ਟਾਈਮ 8:11 ਹੋ ਗਏ ਨੇ, ਇੰਨਾ ਲੇਟ ਹੋ ਗਿਆ। ਠੀਕ ਹੈ, ਘੰਟਾ ਨਹੀਂ 2 ਘੰਟੇ ਲੱਗ ਗਏ ਨੇ ਬਹੁਤ ਸਾਹਿਬ। 6:30 ਵਜੇ ਗਏ ਸੀਗੇ। ਚਲੋ ਫਿਰ ਉੱਠੋ ਤੇ ਰੋਟੀ ਪਾਣੀ ਦਾ ਕੋਈ ਬੰਦੋਬਸਤ ਕਰੋ, ਮਿੰਟ ਮਾਰੋ ਪਹਿਲੇ। अल्हम्दुलिल्लाह खाना शाना खा लिया, माँ जी चली गई वाक के ऊपर बाहर, ठीक है। और मैं क्या जी कि माँ जी वाक करके आने तो पहले मैं जल्दी चाह का कप बना के पिला, क्योंकि 2 टाइम मैंने अलाउ नहीं है घर दे, एक टाइम अलाउ है। तो इस टाइम मेरा इन्ना ज़्यादा दिल कर रहा है ना, मैं कि यार इतने थकन दूर जी कड़क जी चाह बना के पीने। तो तुहाडे भरा ने इधर रख दी है चाह, ठीक है। मैंने लगता मेरे को कप तो ज़्यादा बन गई, ठीक है। तो अगर किसी होर भैन भरा ने पीनी है तो जल्दी ना ला जाओ, दोवें जने रल के पीने, ज़्यादा होगी तो ठीक है, ना इधर अद्धा कप करके पी लांगे, कोई मसला नहीं है। हुण तुहाडा भरा पींदा चाह, एक तो उबल गई ना, ठीक है, उन्होंने 15 तो 20 बाले काढ़ के बाले दो, जो फुल गाड़ी हो जाए टैटम टैट, उस टाइम चाह पियो तो मज़ा आता। सुबह माँ जी ने मैं कहा था चाह बना दे, माँ जी ने चाह बनाई तो चीनी का कतरा नहीं पा दिता, मैंने चीनी तो बगैर चाह बना के दी। कसम मैं रो पिट के मर के चाह का घुट मंगाए, तो फिर जाके मैं की आ गया फड़ो इन ओ मार चाह किधर गई आ गई, ਉਹ ਵੇਖੀ ਕਿਤੇ ਮਰੇ ਮੇਰੀ ਉਂਗਲੀ ਨਾ ਤੜਾ ਦੀ। ਇਹ ਭੁੰਡੀ ਨਾ ਭਾਵੇਂ ਕਾਬੂ ਆਵੇ, ਅੱਜ ਭੁੰਡੀ आ गई। तो गाइस आज हमारा शिकार था इसको मारना। गाइस इसके चक्कर में मेरी चाय भी उबल गई। गाइस चाय पा मेरी सड़ के थोड़ी रह गई। गाइस हुण चलो चाह एक दफ़ा पुन लीए, फिर चुस्कियाँ ला के चाह नूं पीए, ठीक है। तो हुण यार माँ जी ने मैनूं कशमकश च पा छड्डिया। वैसे मैं आपस की गल दसा, मेरा दिल कर रहा है कि फिर जो घर सेल ही करना तो फिर क्यों ना लोर लै लिता जाए। तो हुण तुसीं मशवरा देना सवेरे कि घर किसी होर शहर च शिफ्ट किया जाए, यही रहन दिता जाए, वेच के इन तो वड्डा लै लिता जाए, पहले प्लाट लैके फिर बना लिए, बनया बनाया ले लिया सौदा कर लिया। की मैनूं समझ नहीं आ रहा, मेरे जहन च कोई 200 क्यूरी आ रही है, ठीक है। तो तुसीं सारे ने अपने अपने तजर्बे के नाल, अपने एक्सपीरियंस नाल लो जी चाह इन्नी क वध गई है। किहड़े भैन भरा ने पीनी है आ जाओ छेती। कप अपना हो गया जी 352, ठीक है। ऐ चेक कर रहे हो, मैं थोड़ी जी इंदे भी कढ़ के दे सकदा तुहाडी मुहब्बत दे सदके, सिर्फ उंज नहीं मैं देना। चाह दे खाने च आपां बहुत सख्त हाँ, मुहब्बत दे सदके देना, नहीं तो फिर आपां इहदा जिहड़ा ना एक होर हल है अपने को, इहनूं आपां चकांगे, ठीक है। इहनूं 1 2 3 का 4 करांगे। इन्नी क वध सी ना, इन्नी क आपां छड्डांगे, ठीक है। इस तरह पाउणा कुछ करांगे, फूका मार ठंडी करांगे। चाह च फूक मारो तो स्मैल भी चाह देनी तो बड़ा स्वाद जिहा होंदा। बिस्मिल्लाह, आह क्या बात, क्या चाह बनी है। मैं कहना एक बार मैनूं चाह पा लैंदे। A few moments later. माँ जी कर ली वाक, हो गई वाकां बस। ਕਾਰ ਤਾਂ ਲਈਆਂ ਹੁਣ ਵਾਕਾਂ ਹੋ ਕੀ ਕਰਾਂ, ਭੱਜੀ ਵੀ ਰਵਾਂ ਕਿੰਨਾ ਕੁ ਜਾਵਾਂ।
ਤੁਸੀਂ ਕਿਹੜਾ ਇੰਨੇ ਭੱਜੇ 5 ਮਿੰਟ ਦੀ ਵਾਕ ਨਹੀਂ ਕਰਕੇ ਮੈਂ ਸਿਰਫ ਇੱਕ ਚਾਹ ਬਣਾ ਕੇ ਪੀਤੀ ਤੁਹਾਨੂੰ ਜਦੋਂ ਤੁਸੀਂ ਘਰ ਆਏ। ਜਾਂਦਾ ਉਹਨਾਂ ਕੀ ਤੁਰਨਾ ਹੈ। ਅੱਛਾ ਹੁਣ ਮੈਨੂੰ ਸਹੀ ਸੀ ਦੱਸੋ ਪਲਾਟ ਦਾ ਤੁਹਾਨੂੰ ਕੀ ਨਹੀਂ ਸਹੀ ਆਇਆ? ਮੈਂ ਤੇ ਕਹਿੰਦਾ ਮੈਨੂੰ ਪਲਾਟ ਪਸੰਦ ਵੀ ਆਇਆ ਸੀ ਤੇ ਮੈਂ ਕਹਿੰਦਾ ਠੀਕ ਲੋਕੇਸ਼ਨ ਵੀ ਠੀਕ ਸੀ। ਬੱਚਾ ਉਹ ਛੇਕੜ ਕੋਈ ਬੱਚਾ ਵਿਚਾਲੇ ਹੋਵੇ ਕਿਤੇ ਟਾਉਣ ਦੇ ਟੂਣ ਦੇ ਫੇਰ ਤਾਂ ਹੋਵੇ ਨਾ। ਉਹ ਸੁਸਾਇਟੀ ਵੀ ਐਵੇਂ ਦੀ ਸੋਹਣੀ ਐਨਜੀ ਸੇਮ ਇਸ ਤਰ੍ਹਾਂ ਟਾਊਨ ਬਣਿਆ ਉਹਦੇ ਲੱਗੇ ਹੋਏ ਠੀਕ ਹੈ। ਉਸ ਤੋਂ ਬਾਅਦ ਸਿਰਫ ਉਹਨਾਂ ਦਾ ਜਿਹੜਾ ਨਾ ਬਿਜਲੀ ਅੰਡਰਗਰਾਉਂਡ ਸੀ ਨਾਲੇ ਬਾਹਰ ਤਾਰਾਂ ਖੰਭਿਆਂ ਦਾ ਵੀ ਰੌਲਾ ਕੋਈ ਨਹੀਂ। ਉਹਨੂੰ ਪਾਏ 4 ਬਿਜਲੀ ਅੰਡਰਗਰਾਉਂਡ ਆ ਬਿਜਲੀ ਵਰਤਣੀ ਭਾਵੇਂ ਉਹ ਖੰਭਿਆਂ ਨਾਲ ਲੱਗੇ ਤੇ ਭਾਵੇਂ ਜ਼ਮੀਨ 'ਚ ਲੱਗੀ। ਨਹੀਂ ਅੱਜ ਖੰਭਿਆਂ ਨਾਲ ਬਾਹਰ ਗੁੰਝਲਾਂ ਪਈਆਂ ਨੇ ਵੇਖ ਕੇ ਬਿਜਲੀ ਤਾਰਾਂ ਠੀਕ ਹੈ। ਤੇ ਜੇ ਸ਼ੁਕਰ ਕਰੋ ਆਪਣੇ ਤੇ ਘਰ ਦੇ ਬਾਹਰ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰੋਂ ਲੈਣਾ ਮੀਨ ਲੰਘਦੇ ਉਹਨਾਂ ਨੂੰ ਪੁੱਛੋ ਟੈਰਸ ਤੇ ਵੀ ਨਹੀਂ ਜਾ ਸਕਦੇ ਸਵਾਦ ਨਹੀਂ ਹੁੰਦਾ ਨਾ ਨਿਆਣ ਨੂੰ ਖਿਲਾ ਸਕਦੇ ਤੁਸੀਂ ਹੈ ਇੱਕ ਬਸ ਮੱਤ ਵੱਜੀ ਵੀ ਆਈ ਖੜੋਤੀ ਹੈ ਤੇ ਗੱਲ ਕਰਨ ਦੀ ਕਿਹੜੀ ਕਰਨ ਰਹੀ ਆ ਉਹ ਆਪਣੇ ਬਾਰੇ ਦਾ ਨਹੀਂ। ਕਿਉਂ? ਇੰਨਾ ਲੰਮਾ ਪਲਾਟ ਹੁੰਦਾ ਅਸੀਂ ਕੀ ਤੋਂ ਗਰਾਜ ਬਣਾਉਣਾ ਵਾ। ਨਹੀਂ ਉਹ ਏਡਾ ਲੰਮਾ ਨੇ ਤਾਂ ਵਿਖਾਇਆ ਕਹਿੰਦਾ ਵੀ ਤੁਸੀਂ 2 ਮਾਂ ਪੁੱਤਰ ਜੀ ਤੁਸੀਂ ਚਾਹੋ ਤੈਨੂੰ ਹੋਸਟਲ ਵੀ ਬਣਾ ਸਕਦੇ ਇਹ ਜੇ ਇੱਕ ਪਾਸੇ ਇੰਜ ਬਰੀਕ ਗਲੀ ਛਡਾਉਣ ਦੇ ਚ ਸਾਰੇ ਦਰਵਾਜ਼ੇ ਇੰਜ ਲੈਣ ਸਿਰ ਤੁਸੀਂ 10 ਕਮਰੇ ਬਣਾ ਲਓ ਭਾਵੇਂ 7 ਮਰਲੇ ਦਾ ਪਲਾਟ ਤੇ ਮਸਾ ਇੰਨਾ ਕਚੌੜਾ ਵਾ ਤੇ ਲੰਮਾ ਲੈਣ ਦੋ ਪਾਸੇ ਬੂਹੇ ਕੱਢ ਲਵੇ ਬੰਦਾ। ਤੇ ਹੁਣ ਹੋਰ ਤੁਹਾਨੂੰ ਕਿਵੇਂ ਦਾ ਪਲਾਟ ਚਾਹੀਦਾ ਫਿਰ? ਪਲਾਟ ਹੋਵੇ ਚੌਰਸ ਹੋਵੇ 2 ਕਮਰੇ ਪਿੱਛੋਂ ਬਣਨ ਅੱਗੋਂ ਵਿਹੜਾ ਛੁੱਟੇ ਫਿਰ ਬੈਠਕ ਬਣੇ ਸੋਹਣਾ ਬੜਾ ਘਰ ਬਣੇ। ਉਹ ਕੀ ਹੋਇਆ ਕਿ ਉਹ ਲਮੈਨ ਜੀ ਉਹ ਅਸੀਂ ਉੱਥੇ ਕੋਈ ਗਰਾਜ ਬਣਾਉਣਾ ਜਾਂ ਫਿਰ ਮੈਂ ਇੱਕ ਹੋਰ ਮਸ਼ਵਰਾ ਦਵਾਂ ਮੇਰੇ ਜ਼ਿਹਨ ਜਾਂਦਾ ਪਿਆ ਜਦੋਂ ਆਪਾਂ ਘਰ ਸੇਲ ਹੀ ਕਰਨਾ ਤੇ ਫਿਰ ਆਪਾਂ ਇੱਥੇ ਹੀ ਉਹਨਾਂ ਆਪਾਂ ਲਾਹੌਰ ਨਾ ਚੱਲ ਜਾਈਏ ਕੀ ਖਿਆਲ ਉਹ ਤੁਹਾਡਾ? ਹਿਸਾਬ ਲਾਣੇ ਆ ਨਾ ਲਾਹੌਰ ਚਲੇ ਜਾਂਦੇ ਆ ਉਹ ਲਾਹੌਰ ਵੀ ਡੁੱਬਿਆ ਪਿਆ ਅੱਲਾ ਤੋਂ ਮਾਫੀ ਮੰਗਣੀ ਆ। ਵੇਖੋ ਨਾ 4000 ਨੂੰ ਮਰਲਾ ਲੱਭਦਾ ਪਿਆ ਰਾਵੀ ਦੇ ਵਿੱਚ 4 ਲੱਖ ਦੇ 4 ਮਰਲੇ 4 ਲੱਖ ਦੇ 4 ਮਰਲੇ ਰਾਵੀ ਦੇ ਕੰਢੇ ਦੇ ਉੱਤੇ ਹੈ ਤੇ ਅੱਜ ਰਾਵੀ ਚੜਿਆ ਕੱਲ ਨੂੰ ਰਾਵੀ ਲੱਥ ਹੀ ਜਾਣਾ। ਉਹ ਤੂੰ ਮੈਨੂੰ ਐਡੇ ਮਸ਼ਵਰੇ ਨਾ ਦੇ ਮੈਂ ਕੋਈ ਕਮਲੀ ਨਹੀਂ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਮੈਂ ਬੜੇ ਤਰ੍ਹਾਂ ਯਾਰ ਕੀ ਹੁਣ ਮੈਂ ਜਿਹੜੀ ਵੀ ਗੱਲ ਕਰਦਾ ਤੇ ਮੇਰੀ ਗੱਲ ਨੂੰ ਨਾ ਹਰ ਇੱਕ ਨੂੰ ਸਮਝਦੇ ਜਾਂ ਮੈਂ ਮਜ਼ਾਕ ਆਖਣ ਡਿਆ ਮੈਂ ਸੱਚੀ ਆਖਣ ਡਿਆ ਉਹ ਨਾ ਤਾਂ ਉਹ ਕਹਿੰਦਾ ਸੀ ਫਰੈਂਡ ਤੇ ਫਰੈਂਡ ਉਹ ਫਰੈਂਡ ਆ ਉਹ ਛੇਕੜੀ ਲੈਣ ਦੇ ਵਿੱਚ ਕਿੱਥੇ ਜਾ ਕੇ ਸਾਰਾ ਟਾਊਨ ਛੱਡ ਕੇ ਕੋਈ ਗੱਲ ਨਾ ਕਰਨ ਤੇ ਮੈਂ ਤੁਹਾਨੂੰ ਟੋਨ ਦਾ ਨਾਂ ਲੈਣ ਤੋਂ ਪਹਿਲੇ ਆਖਿਆ ਸੀ ਕਿ ਟੋਨ ਸ਼ਹਿਰ ਤੋਂ ਇੰਨੀ ਦੂਰ ਆ ਠੀਕ ਹੈ। ਉੱਥੇ ਲੈਣ ਨਾਲੋਂ ਵੈਸੇ ਉੱਥੇ ਲੈਣ ਦਾ ਇੱਕ ਫਾਇਦਾ ਵੀ ਹੈ ਜਿੰਨੀ ਉੱਥੇ ਸਸਤੀ ਲੱਭਦੀ ਵੀ ਆ ਉਹ ਇਹਦੇ ਚ ਪੈਸੇ ਬਚ ਜਾਣਗੇ ਉਹਨਾਂ ਦੀ ਕੋਈ ਗੱਡੀ ਡਾਲਾਂਗੇ ਤੇ ਤੁਸੀਂ ਗੱਡੀ ਤੇ ਹੁਣ ਜਾਣਾ ਜਗ੍ਹਾ ਤੁਹਾਡਾ। ਮੈਂ ਨਹੀਂ ਵੇ ਭਾਈ ਕੋਈ ਸੋਚ ਸਮਝ ਲੈਣ ਦੇ ਤੂੰ ਤਾਂ ਕਾਲਾ ਹੀ ਪੈ ਗਿਆ ਵਾ। ਕਾਲਾ ਪੈ ਗਿਆ ਹੁਣ 2 ਦਿਨ ਹੋ ਗਏ ਘੁੰਮਦੇ ਫਿਰਦੇ ਨੂੰ ਇੰਨਾ ਕੀ ਟਾਈਮ ਹੁੰਦਾ ਹੁਣ ਕਿ ਤੁਸੀਂ ਜਿਹੜਾ ਨਾ ਮਹੀਨੇ ਲਾ ਦੇਣੇ ਨਿਆਣੇ ਦੇ ਫੈਸਲਿਆਂ 'ਚ ਫੈਸਲਾ ਹੁੰਦਾ ਠਾ ਫਾ ਵਾਲਾ ਕੰਮ। ਆਪਾਂ ਵੇਖਦੇ ਆ ਜਿਹੜਾ ਆ ਨਾਲ ਦਾ ਟੋਨ ਵਾ ਉਹਦੇ ਚ ਨਾਲ ਦੇ ਟੋਨ ਦੇ ਵਿੱਚ ਨਹੀਂ ਉੱਥੇ ਸੀਵਰੇਜ ਦਾ ਨਿਜ਼ਾਮ ਨਹੀਂ ਠੀਕ ਉੱਥੇ ਨਹੀਂ ਉੱਥੇ ਉਹ ਪਾਣੀ ਬੈਕ ਮਾਰਦਾ ਹੁਣ ਤਾਂ ਨਾ ਹਜੇ ਪੈ ਉਹ ਪਾਣੀ ਉਹਨਾਂ ਦਾ ਸੀਵਰੇਜ ਪੈਪ ਸਹੀ ਨਹੀਂ ਪਿਆ ਔਰ ਪਾਣੀ ਬੈਕ ਮਾਰਦਾ ਉੱਥੇ ਨਹੀਂ ਉੱਥੇ ਮੈਂ ਵੇਖਿਆ 2-4 ਰੇਟ ਉੱਥੇ ਵੀ ਚੱਕੀ ਖਲੋਤੇ ਨੇ 8 ਲੱਖ ਨੂੰ ਮਰਲਾ ਉੱਥੇ ਕੀਤੀ ਖਲੋਤੇ ਨੇ ਤੇ ਫਾਇਦਾ ਉੱਥੇ 8 ਲੱਖ ਨੂੰ ਲੈਣ ਨੂੰ। ਚੱਲ ਅੱਲਾ ਖੈਰ ਕਰੇ ਬੈਠੇ ਆ ਨਾ ਉਹਦੇ 'ਚ ਸੜਕਾਂ ਵੀ ਉਹਦੇ 'ਚ ਕੱਚੀਆਂ ਨੇ ਉਸ ਤੋਂ ਬਾਅਦ ਸੀਵਰੇਜ ਪਈ ਹੈ ਨਾ ਉੱਥੇ ਗੈਸ ਹੈ ਬਿਜਲੀ ਆ ਤੇ ਬਿਜਲੀ ਵੀ ਮੇਰੇ ਖਿਆਲ ਨਾਲ ਫੜ ਤੜ ਕੇ ਪਤਾ ਨਹੀਂ ਕਿ ਬਿਜਲੀ ਹੈਗੀ ਹੈ। ਉਸ ਤੋਂ ਬਾਅਦ ਜਿਹੜਾ ਨਾ ਮੇਨ ਗੱਲ ਜਿਹੜੀ ਸਾਰੀਆਂ ਗੱਲਾਂ ਰੇਟ ਬਹੁਤ ਜ਼ਿਆਦਾ ਚੱਕਿਆ ਉਹਨਾਂ ਨੇ। ਤੇ ਦੁਆ ਕਰੋ ਸਾਰੇ ਰਲ ਮਿਲ ਕੇ ਅੱਲਾਹ ਪਾਕ ਸਾਡੇ ਮੁਲਕ ਤੇ ਰਹਿਮ ਕਰੇ ਸਾਡੇ ਮੁਲਕ ਨੂੰ ਆਪਦੇ ਜ਼ਮਾਨ 'ਚ ਰੱਖੇ। ਘਰਾਂ ਦੇ ਘਰ ਰੁੜੀ ਜਾਂਦੇ ਆ ਟੱਬਰਾਂ ਦੇ ਟੱਬਰ ਡੁੱਬੀ ਜਾਂਦੇ ਆ ਖਾਨਦਾਨਾਂ ਦੇ ਖਾਨ ਡੁੱਬਦੇ ਪਏ ਆ। ਆ ਆਪਣੀ ਨਹਿਰ ਬਹੁਤ ਚੜੀ ਖਲੋਤੀ ਹੈ। ਅੱਲਾਹ ਤੋਂ ਰਹਿਮ ਮੰਗੋ ਤੇ ਪਲਾਟਾਂ ਨੂੰ ਛੱਡੋ। ਇੱਥੇ ਸਵੇਰੇ ਜਾਵਾਂਗੇ ਤੇ ਜਾ ਕੇ ਵੇਖਾਂਗੇ ਨਾ ਸਾਰੇ ਜਣੇ ਦੁਆ ਕਰੋ ਯਾਰ ਅੱਲਾਹ ਪਾਕ ਜਿਹੜਾ ਨਾ ਆਪਣੇ ਮੁਲਕ ਤੇ ਰਹਿਮ ਫਰਮਾਵੇ ਆਮੀਨ। ਗੱਲ ਮਾਂ ਜੀ ਦੀ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਅੱਜ ਮੈਂ ਨਿਊਜ਼ ਸੁਣਦਾ ਪਿਆ ਸੀ ਕਿ ਜਿਹੜਾ ਨਾ ਸਿਆਲਕੋਟ ਬਹੁਤ ਜ਼ਿਆਦਾ ਜਿਹੜਾ ਨਾ ਡੁੱਬ ਗਿਆ ਪਾਣੀ ਦੇ ਅੰਦਰ ਠੀਕ ਹੈ। ਗੁਜਰਾਂ ਵਾਲੇ 'ਚ ਪਾਣੀ ਆ ਗਿਆ ਉਸ ਤੋਂ ਬਾਅਦ ਪਰੇ ਕਸੂਰ ਵਾਲੇ ਪਾਸੇ ਚਲਾ ਗਿਆ। ਹੁਣ ਲਾਹੌਰ ਜਿਹੜਾ ਨਾ ਲਾਹੌਰ ਦੇ ਵਿੱਚ ਜਿਹੜਾ ਨਾ ਅਲਰਟ ਹੈ ਉਸ ਪਾਸੇ ਦੇ ਸਾਡੇ ਉਕਾੜੇ ਦੇ ਵਿੱਚ ਠੀਕ ਹੈ। ਉਸ ਤੋਂ ਬਾਅਦ ਅੱਗੇ ਬੂਰੇ ਵਾਲਾ ਉਸ ਤੋਂ ਬਾਅਦ ਵਿਹਾੜੀ ਇਹ ਸਾਰੇ ਸ਼ਹਿਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਨਾ ਪੰਜਾਬ ਪੂਰੇ ਦਾ ਪੂਰਾ ਹੀ ਇੱਕ ਹਿਸਾਬ ਦਾ ਡੁੱਬਿਆ ਪਿਆ। ਇਹ ਗੱਲ ਵੇਖੋ ਕਰਦੇ ਮਹਫੂਜ਼ ਜਗ੍ਹਾ ਤੇ ਚਲੇ ਜਾਓ ਮਹਫੂਜ਼ ਮਕਾਮਾਤ ਤੇ ਚਲੇ ਜਾਓ ਉਹ ਕਿੱਥੇ ਜਾਵੇ ਬੰਦਾ ਪਾਕਿਸਤਾਨ ਚ ਪੰਜਾਬ ਚ ਕਿੱਥੇ ਜਾਵੇ ਜਹਾਜ਼ਾਂ ਉੱਤੇ ਉੱਡਿਆ ਫਿਰੇ ਕਿੱਥੇ ਜਾਵੇ ਹਰ ਪਾਸੇ ਤੇ ਉਹ ਕੁਝ ਬਣਿਆ ਖੜੋਤਾ ਵਾ। ਇੱਥੇ ਕਰਦੇ ਭੱਜ ਦੋ ਵਲੋਗ ਐਂਡ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਕਰੋ ਸਬਸਕ੍ਰਾਈਬ ਤੇ ਤੁਹਾਡੇ ਕੋਲ ਮੈਂ ਬਹੁਤ ਜ਼ਿਆਦਾ ਰਾਏ ਮੰਗੀ ਹਨ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਮੈਂਟ ਸੈਕਸ਼ਨ ਦੇ ਅੰਦਰ ਤਾਂ ਕਿ ਜਿਹੜਾ ਤੁਹਾਡੀ ਰਾਏ ਦੇ ਵਿੱਚ ਆਪਾਂ ਇੱਕ ਕੋਈ ਅੱਛੀ ਜਿਹੀ ਸੁਜੈਸ਼ਨ ਲੈ ਸਕੀਏ ਤੇ ਉਹਦੇ ਉੱਤੇ ਆਪਾਂ ਅਮਲ ਦਰਾਜ਼ ਕਰ ਸਕੀਏ ਠੀਕ ਹੈ। ਅਮਲ ਦਰਾਮਦ ਉਹਦੇ ਤੇ ਹੋ ਸਕੀ ਅਮਲ ਦਰਾਜ਼ ਗਿਆ ਤਾਂ ਅਮਲ ਦਰਾਮਦ ਕਰ ਸਕੀਏ ਠੀਕ ਹੈ। ਜੋ ਵੀ ਕਰ ਸਕਦੇ ਹੁੰਦੇ ਜੋ ਵੀ ਕਹਿੰਦੇ ਨੇ ਉਹ ਲਫ਼ਜ਼ ਤੁਸੀਂ ਸਮਝ ਜਾਣਾ ਤੁਹਾਨੂੰ ਸਮਝਦੀ ਆਈ ਹੋਗੀ ਤੁਹਾਨੂੰ ਸਮਝਦੇ ਆ ਹੀ ਗਈ ਹੋਏਗੀ ਠੀਕ ਹੈ। ਪਤਾ ਨਹੀਂ ਜ਼ੁਬਾਨ ਤੇ ਲਾਈ ਜਾਂਦੀ ਲਫ਼ਜ਼ ਅੱਗੇ ਪਿੱਛੇ ਹੋਈ ਜਾਂਦੇ ਸਾਰੇ ਦੇ ਸਾਰੇ ਤੇ ਮੈਨੂੰ ਬਹੁਤ ਜ਼ਿਆਦਾ ਇੰਤਜ਼ਾਰ ਰਹੇਗਾ ਆਪਣੇ ਭੈਣਾਂ ਭਰਾਵਾਂ ਦੀ ਅੱਛੀ ਰਾਏ ਦਾ ਠੀਕ ਹੈ। ਤੇ ਵੇਖਦੇ ਆ ਕਿ ਕਿਹੜਾ ਭੈਣ ਭਰਾ ਜਿਹੜਾ ਨਾ ਬਿਹਤਰ ਆਈਡੀਆ ਦਿੰਦਾ ਹੈ ਆਪਾਂ ਨੂੰ ਬਿਹਤਰ ਆਪਾਂ ਜਿਹੜਾ ਨਾ ਮਸ਼ਵਰਾ ਦਿੰਦਾ ਤੇ ਤੁਸੀਂ ਜਿਹੜਾ ਨਾ ਆਪਣੇ ਭੈਣਾਂ ਭਰਾਵਾਂ ਨੇ ਬਜ਼ੁਰਗਾਂ ਨੇ ਠੀਕ ਹੈ ਛੋਟੇ ਬੱਚਿਆਂ ਨੇ ਸਾਰੇ ਨਾਲ ਦੀ ਰਾਏ ਦਾ ਇਜ਼ਹਾਰ ਕਰਨਾ ਇਨਸ਼ਾਅੱਲਾ ਮਿਲਦੇ ਸਬਾ ਇੱਕ ਨਵੇਂ ਵਲੋਗ ਦੇ ਵਿੱਚ ਤੇ ਸਾਰੇ ਅੱਲਾਹ ਪਾਕ ਕੋਲ ਆਪਣੇ ਪਾਕਿਸਤਾਨ ਦੀ ਹਿਫਾਜ਼ਤ ਵਾਸਤੇ ਦੁਆ ਕਰੋ ਠੀਕ ਹੈ। ਨਫਲ ਅਦਾ ਕਰੋ ਅਸਤਗਫਾਰ ਕਰੋ ਜ਼ਿਆਦਾ ਤੇ ਸੁਬਹ ਮਿਲਦੇ ਆ ਅੱਲਾਹ ਸੋਹਣੇ ਦੇ ਵਾਲੇ। अस्सलाम वालेकुम अल्लाह हाफ़िज़।